ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਨ, ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਮਰਾ ਟੈਕਸਸ, ਜਰਨੈਲ ਚੌਹੜ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ, ਜੱਸੀ ਗਿੱਲ, ਰਮਿੰਦਰ ਬਸਤਾ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਗੁਰਬੀਰ ਸਿੰਘ ਬਰਾੜ ਫਰੈਜ਼ਨੋ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ। ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 559 905 2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕਲਾਈਮੇਟ ਨੂੰ ਲੈ ਕੇ ਜੇ ਖਬਰ ਸਾਂਝੀ ਕਰਦੇ ਜਾਈਏ, ਸਭ ਤੋਂ ਪਹਿਲੀ ਖਬਰ ਕੈਂਟਕੀ ਤੋਂ ਆ ਰਹੀ ਹੈ, ਜਿੱਥੇ ਕਿ ਬਹੁਤ ਹੀ ਜ਼ਿਆਦਾ ਫਲੱਡ ਇਸ ਟਾਈਮ ਆਏ ਹੋਏ ਹੈਗੇ ਆ। ਗਵਰਨਰ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਹੈਗੀ ਆ। ਆਲਰੇਡੀ ਉਹਨਾਂ ਨੇ ਕਿਹਾ ਵੀ 16 ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਆ ਤੇ ਇਹਦੇ ਨਾਲੋਂ ਕਿਤੇ ਜ਼ਿਆਦਾ ਹੋਰ ਹੋਣਗੀਆਂ। ਜੈਰੀ ਸਟੇਸੀ ਐਮਰਜੈਂਸੀ ਮੈਨੇਜਮੈਂਟ ਡਾਇਰੈਕਟਰ ਹੈਗੇ ਕੰਟਕੀ ਦਾ, ਜੋ ਸਭ ਤੋਂ ਜ਼ਿਆਦਾ ਹੀ ਹਾਰਡ ਹਿੱਟ ਏਰੀਆ ਹੋਇਆ ਪੈਰੀ ਕਾਉਂਟੀ ਦੇ ਵਿੱਚ, ਕਹਿੰਦੇ ਕਾਫੀ ਵੱਡੀ ਗਿਣਤੀ ਦੇ ਵਿੱਚ ਹਜੇ ਵੀ ਲੋਕ ਆ ਉਹ ਮਿਸਿੰਗ ਹੈਗੇ ਆ। 33,000 ਤੋਂ ਵੱਧ ਲੋਕ ਇਸ ਟਾਈਮ ਬਿਨਾਂ ਪਾਵਰ ਤੋਂ ਹੈਗੇ, ਬਿਨਾਂ ਬਿਜਲੀ ਤੋਂ ਹੈਗੇ ਆ। ਮੱਡ ਸਲਾਈਡ ਬਹੁਤ ਜ਼ਿਆਦਾ ਆਏ ਆ। ਡਿਬਰੀ ਜੋ ਆ ਕਾਫੀ ਵੱਡੇ ਅਮਾਊਂਟ ਦੇ ਵਿੱਚ ਜੋ ਬ੍ਰਿਜ ਹੈਗੇ ਆ ਉਹਨਾਂ ਦੇ ਥੱਲੇ ਇਕੱਠੀ ਹੋਈ ਹੈਗਾ, ਉਹਦੇ ਨਾਲ ਫਲੱਡ ਹੋਰ ਜ਼ਿਆਦਾ ਵਧੇ ਹੈਗੇ ਆ। ਸੋ ਓਵਰਆਲ ਸਿਚੁਏਸ਼ਨ ਕੰਟਕੀ ਦੇ ਵਿੱਚ ਬਹੁਤ ਇਸ ਟਾਈਮ ਬੈਡ ਚੱਲ ਰਹੀ ਹੈਗੀ ਆ। ਐਮਰਜੈਂਸੀ ਕਰੂ ਨੇ 50 ਦੇ ਕਰੀਬ 에ਅਰ ਰੈਸਕਿਊ ਤੇ ਹੰਡਰਡਸ ਆਫ ਵਾਟਰ ਰੈਸਕਿਊ ਕੀਤੇ ਹੈਗੇ ਆ ਬੋਟ ਦੇ ਰਾਹੀਂ। 200 ਲੋਕਾਂ ਨੇ ਸ਼ੈਲਟਰ ਲਿਆ ਹੈਗਾ ਆ। ਵਿਸ਼ਰ ਨੇ ਕਿਹਾ ਵੀ ਨੈਸ਼ਨਲ ਗਾਰਡ ਸੋਲਜਰਸ ਹਾਰਡ ਹਿੱਟ ਏਰੀਆ ਦੇ ਵਿੱਚ ਇਸ ਟਾਈਮ ਦੇ ਉੱਤੇ ਹੈਲਪ ਕਰ ਰਹੇ ਆ। ਸੋ ਨੈਸ਼ਨਲ ਗਾਰਡਸ ਕੰਟਕੀ ਦੇ ਵਿੱਚ ਬੁਲਾਏ ਹੋਏ ਹੈਗੇ ਆ। 30,000 ਤੋਂ ਵੱਧ ਲੋਕ, ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ ਈਸਟਰਨ ਕੰਟਕੀ, ਵੈਸਟ ਵਰਜੀਨੀਆ ਤੇ ਹੋਰ ਕੰਟਕੀ ਦੇ ਏਰੀਏ ਦੇ ਵਿੱਚ ਬਿਨਾਂ ਬਿਜਲੀ ਤੋਂ ਇਸ ਟਾਈਮ ਰਹਿ ਰਹੇ ਹੈਗੇ ਆ। ਹਾਰਡੈਸਟ ਹਿੱਟ ਏਰੀਆ ਜੋ ਆ ਉਹ ਈਸਟਰਨ ਕੰਟਕੀ ਦੇ ਵਿੱਚ ਆ, ਜਿੱਥੇ 8 ਤੋਂ ਲੈ ਕੇ 10.5 ਇੰਚ ਤੱਕ ਪਿਛਲੇ 48 ਘੰਟਿਆਂ ਦੇ ਵਿੱਚ ਮੀਂਹ ਪਿਆ ਹੈਗਾ। ਆਪਾਂ ਕੈਲੀਫੋਰਨੀਆ 'ਚ ਡਰਾਊਟ ਦੇਖ ਰਹੇ ਹਾਂ ਤੇ ਕੰਟਕੀ ਦੇ ਵਿੱਚ ਇੰਨਾ ਜ਼ਿਆਦਾ ਮੀਂਹ ਪਿਆ ਤੇ ਜੋ ਰਿਵਰ ਦਾ, ਦਰਿਆ ਦਾ ਗੌਜ ਹੈਗਾ ਉਹ 20.9 ਫੁੱਟ ਦੇ ਉੱਤੇ ਚੱਲ ਰਿਹਾ ਹੈਗਾ। ਜੀ ਬਿਲਕੁਲ। ਸੋ ਸਥਿਤੀ ਇਹਨਾਂ ਗ੍ਰੇਟ ਪਲੇਨਸ ਦੇ ਵਿੱਚ ਅਕਸਰ ਅਚਾਨਕ ਜਿਹੜੀ ਉਹ ਮੌਸਮ ਦੀ ਤਬਦੀਲੀਆਂ ਜਿਹੜੀਆਂ ਉਹ ਹੁੰਦੀਆਂ ਨੇ, ਉਸੇ ਦੇ ਤਹਿਤ ਜਿਹੜਾ ਆ ਉਹ ਭਾਰੀ ਮੀਂਹ ਜਿਹੜੇ ਪਏ ਨੇ ਤੇ ਇਹ ਚੀਜ਼ ਬਣੀ। ਉੱਥੋਂ ਦੇ ਗਵਰਨਰ ਜਿਹੜੀ ਐਂਡੀ ਬਿਸ਼ਾਰ ਆ, ਉਹਨਾਂ ਨੇ ਕਿਹਾ ਵੀ ਉਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਜਿਹੜਾ ਉਹ ਕਰਨਗੇ ਅੱਜ, ਜਿਹੜਾ ਉਹਨਾਂ ਨੇ ਦੌਰਾ ਕਰਨਾ ਆ। ਤੇ ਨਾਲ ਹੀ ਉਹਨਾਂ ਨੇ ਜਿੱਦਾਂ ਜ਼ਿਕਰ ਕੀਤਾ ਹੈ ਵੀ ਉਹ ਚਿੰਤਾ ਜਤਾਈ ਆ ਵੀ ਇਹ ਜਿਹੜਾ ਆંકੜਾ ਆ ਉਹ ਇਸ ਨਾਲੋਂ ਵੀ ਵੱਧ ਹੋ ਸਕਦਾ ਆ। ਹੁਣ ਤੱਕ 16 ਜਾਣਿਆਂ ਦੇ ਮਾਰੇ ਜਾਣ ਦੀ ਖਬਰ ਜਿਹੜੀ ਉਹ ਆ ਰਹੀ ਆ। ਪ੍ਰੈਜ਼ੀਡੈਂਟ ਬਾਈਡਨ ਨੇ ਵੀ ਜਿਹੜੀ ਕਾਲ ਕੀਤੀ ਹੈਗੀ ਆ ਗਵਰਨਰ ਬਿਸ਼ਾਰ ਉਹਨਾਂ ਦੇ ਨਾਲ, ਤੇ ਉਹਨਾਂ ਨੂੰ ਕਿਹਾ ਵੀ ਅਸੀਂ ਹਰ ਸੰਭਵ ਮਦਦ ਜਿਹੜੀ ਆ ਉਹ ਤੁਹਾਨੂੰ ਦੇਵਾਂਗੇ। ਤੇ ਜਿਹੜੇ ਗਵਰਨਰ ਬਿਸ਼ਾਰ ਉਹਨਾਂ ਨੇ ਆਲਰੇਡੀ ਇਹ ਅਨੁਮਾਨ ਕਿਆਸਰਾਈਆਂ ਲਾਉਣੀਆਂ ਸ਼ੁਰੂ ਕੀਤੀਆਂ ਵੀ ਸਾਲ ਤੋਂ ਵੱਧ ਲੱਗ ਜਾਣਾ ਆ ਇਸ ਸਾਰੇ ਕਾਸੇ ਨੂੰ ਰੀਬਿਲਡ ਕਰਨ ਦੇ ਲਈ। ਕਾਫੀ ਜ਼ਿਆਦਾ ਨੁਕਸਾਨ ਜਿਹੜਾ ਆ ਇਸ ਦੇ ਵਿੱਚ ਹੋਇਆ। ਕਹਿੰਦੇ ਵੀ ਸੈਂਕੜੇ ਅਜਿਹੇ ਪਰਿਵਾਰ ਨੇ ਜਿਨ੍ਹਾਂ ਦਾ ਸਭ ਕੁਛ ਹੀ ਤਹਿਸ ਨਹਿਸ ਹੋ ਗਿਆ ਇਸ ਹੜ੍ਹ ਦੇ ਵਿੱਚ, ਉਹ ਰੁੜ ਗਿਆ ਹੈਗਾ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਮੀਂਹ ਜਿਹੜਾ ਆ ਉਹ ਪੈ ਸਕਦਾ ਹੈਗਾ ਆ। ਸੋ ਕਹਿੰਦੇ ਵੀ ਅੱਜ ਉੱਥੇ ਦੀ ਦੁਪਹਿਰ ਨੂੰ ਵੀ ਜਿਹੜਾ ਉੱਥੇ ਮੀਂਹ ਪੈਣਾ ਆ, ਤੇ ਉੱਦਾਂ ਸੈਟਰਡੇ ਸ਼ਾਇਦ ਸੁੱਕਾ ਜਿਹੜਾ ਉਹ ਰਵੇ। ਤੇ ਫਿਰ ਕਹਿੰਦੇ ਵੀ ਅਗਲੇ ਵੀਕ ਦੇ ਵਿੱਚ ਜਾਈਏ, ਉਹਦੇ ਵਿੱਚ ਅਜੇ ਫਿਰ ਮੀਂਹ ਦੇ ਜਿਹੜੇ ਉਹ ਸਾਰ ਦੱਸੇ ਜਾਂਦੇ ਆ। ਸੋ ਇਸ ਦੇ ਨਾਲ ਨਾਲ ਘਰਾਂ ਦੇ ਰੁੜਨ ਦੇ ਨਾਲ ਨਾਲ ਬਹੁਤ ਸਾਰੇ ਜਿਹੜੇ ਲੋਕ ਆ ਉਹ ਆਵਾਜਾਈ ਦੇ ਦੌਰਾਨ ਆਪਣੀਆਂ ਗੱਡੀਆਂ ਦੇ ਵਿੱਚ ਵੀ ਫਸ ਗਏ। ਗੱਡੀਆਂ ਵੀ ਉਹਨਾਂ ਦੀਆਂ
ਫਲੱਡ ਵਾਟਰਸ ਦੇ ਵਿੱਚ ਜਿਹੜੀਆਂ ਉਹ ਫਸ ਗਈਆਂ ਹੈਗੀਆਂ। ਸੋ ਇਹ ਸਾਊਥ ਈਸਟਰਨ ਕੈਂਟਕੀ ਦਾ ਟਾਊਨ ਜਿਹੜਾ ਜੈਕਸਨ ਆ, ਉਹ ਇਲਾਕੇ ਦੇ ਵਿੱਚ ਹੋਰ ਬਹੁਤ ਸਾਰੇ ਇਲਾਕੇ ਜਿਹੜੇ ਆ, ਵਾਈਟਸਬਰਗ ਕੈਂਟਕੀ ਆ, ਫਲੱਡ ਵਾਟਰਸ ਜਿਹੜੇ ਆ ਉਹ ਥਾਂ ਥਾਂ ਦੇ ਉੱਤੇ ਜਿਹੜੇ ਉਹ ਪਹੁੰਚੇ ਪਏ ਨੇ। ਸੋ ਬਹੁਤ ਮਾੜੀ ਜਿਹੜੀ ਸਥਿਤੀ ਹੈ ਕੈਂਟਕੀ ਆ, ਉਹ ਹੜ੍ਹਾਂ ਦੇ ਕਰਕੇ ਉਹਦੇ ਵਿੱਚੋਂ ਲੰਘ ਰਿਹਾ ਹੈਗਾ ਆ। जी, अगली खबर पर चलिए। जो डेमोक्रेट्स ने जो सैनेटर मेंशन ਤੇ ਸ਼ੂਮਰ ਦੋਨਾਂ ਨੇ ਡੀਲ ਬਣਾਈ ਹੈਗੀ ਆ ਕਲਾਈਮੇਟ ਚੇਂਜ ਬਿੱਲ ਨੂੰ ਲੈ ਕੇ, ਟੈਕਸ ਹਾਈਕ ਨੂੰ ਲੈ ਕੇ। ਸੋ ਇਹਦੇ ਨਾਲ ਬਹੁਤ ਸਾਰੇ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਵੀ ਲੋਕ ਸਰਪ੍ਰਾਈਜ਼ ਆ ਤੇ ਰਿਪਬਲਿਕਨ ਸੈਨੇਟਰ ਕਹਿ ਰਹੇ ਆ ਵੀ ਸਾਡੇ ਨਾਲ ਧੋਖਾ ਹੋਇਆ ਹੈਗਾ। 443 ਬਿਲੀਅਨ ਡਾਲਰ ਦਾ ਇਹ ਸਪੈਂਡਿੰਗ ਪੈਕੇਜ ਹੋਊਗਾ, ਜਦੋਂ ਕਿ 3 ਟ੍ਰਿਲੀਅਨ ਡਾਲਰ ਡੈਮੋਕ੍ਰੇਟਸ ਇਹਦੇ ਉੱਤੇ ਵਰਕਆਊਟ ਕਰ ਰਹੇ ਸੀ। ਪਰ ਡੈਮੋਕ੍ਰੇਟਸ ਇਹ ਕਹਿ ਰਹੇ ਆ ਇਹ ਬਿਲਡ ਬੈਟਰ ਅਮਰੀਕਾ ਦੇ ਅੰਡਰ ਜੋ ਇਹ ਬਿੱਲ ਹੈਗਾ 739 ਬਿਲੀਅਨ ਡਾਲਰ ਟੈਕਸ ਰੈਵਨਿਊ ਵੀ ਜਨਰੇਟ ਕਰੂਗਾ। ਇਨਫਲੇਸ਼ਨ ਰਿਡਕਸ਼ਨ ਐਕਟ ਆਫ 2022 ਇਹ ਹਿਸਟੋਰਿਕ ਕਹਿੰਦੇ ਡਾਊਨ ਪੇਮੈਂਟ ਹੋਊਗੀ ਡੈਫਿਸਿਟ ਰਿਡਕਸ਼ਨ ਤੇ ਇਨਫਲੇਸ਼ਨ ਨੂੰ ਫਾਈਟ ਕਰਨ ਦੇ ਲਈ। ਸੋ ਇਹ ਮਨੀ ਨੂੰ ਇਨਵੈਸਟ ਕੀਤਾ ਜਾਊਗਾ એનર્ਜੀ ਪ੍ਰੋਡਕਸ਼ਨ ਦੇ ਵਿੱਚ, ਮੈਨੂਫੈਕਚਰਿੰਗ ਦੇ ਵਿੱਚ, ਕਾਰਬਨ ਐਮਿਸ਼ਨ ਜੋ ਕਿ 40% ਦੇ ਕਰੀਬ ਸਨ 2030 ਤੱਕ ਰਿਡਿਊਸ ਕੀਤਾ ਜਾਊਗਾ। ਚੱਕ ਸ਼ੂਮਰ ਡੈਮੋਕ੍ਰੇਟ ਨਿਊਯਾਰਕ ਤੋਂ ਆ, ਇਹ ਉਹਨਾਂ ਨੇ ਦੱਸਿਆ ਤੇ ਜੋ ਮੈਂਸ਼ਨ ਡੈਮੋਕ੍ਰੇਟ ਸੈਨੇਟਰ ਵੈਸਟ ਵਰਜੀਨੀਆ ਤੋਂ ਆ, ਦੋਨਾਂ ਨੇ ਹੀ ਜੁਆਇੰਟ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਇਸ ਬਿੱਲ ਦੇ ਵਿੱਚ ਇਹ ਵੀ ਕਿਹਾ ਆ ਕਿ ਮੈਡੀਕੇਅਰ ਨੈਗੋਸ਼ੀਏਟ ਕਰੂਗਾ ਪ੍ਰਿਸਕ੍ਰਿਪਸ਼ਨ ਡਰੱਗਸ ਦੇ ਲਈ ਤਾਂ ਕਿ ਹੈਲਥ ਕੇਅਰ ਕਾਸਟ ਨੂੰ ਘਟਾਇਆ ਜਾ ਸਕੇ ਤੇ ਮਿਲੀਅਨਸ ਆਫ ਅਮਰੀਕਨਸ ਆਪਣੇ ਪੈਸੇ ਬਚਾ ਸਕਣ। ਜੋ ਸਮਰੀ ਇਸ ਬਿੱਲ ਦੀ ਪਬਲਿਸ਼ ਹੋਈ ਹੈਗੀ ਆ, ਇਹਦੇ ਮੁਤਾਬਕ ACA ਜੋ ਕੈਲੀਫੋਰਨੀਆ ਚ ਆਪਾਂ ਕਵਰਡ ਕੈਲੀਫੋਰਨੀਆ ਕਹਿ ਦਿੰਦੇ ਆ, ਅਵਾਮਾ ਕੇਅਰ ਆ, ਉਸ ਨੂੰ 2025 ਤੱਕ ਐਕਸਟੈਂਡ ਕੀਤਾ ਗਿਆ ਹੈ। ਸੋ 64 ਬਿਲੀਅਨ ਡਾਲਰ ਹੋਰ ਫੈਡਰਲ ਗਵਰਨਮੈਂਟ ਵੱਲੋਂ ਇਸ ਦੇ ਲਈ ਵਰਤਿਆ ਜਾਊਗਾ, ਇਸ ਨੂੰ ਦਿੱਤਾ ਜਾਊਗਾ। ਸੋ ਡੈਮੋਕ੍ਰੇਟਸ ਇਹ ਕਹਿ ਰਹੇ ਆ ਪ੍ਰਿਸਕ੍ਰਿਪਸ਼ਨ ਡਰੱਗ ਰਿਫਾਰਮ ਗਵਰਨਮੈਂਟ ਨੂੰ 228 ਬਿਲੀਅਨ ਡਾਲਰ ਸੇਵ ਕਰੂਗੀ। ਮੈਂਸ਼ਨ ਤੇ ਸ਼ੂਮਰ ਦੇ ਦਰਮਿਆਨ ਜਦ ਇਹ ਦੋਨੋਂ ਸੈਨੇਟਰਸ ਦੇ ਵਿੱਚ ਗੱਲਬਾਤ ਚੱਲ ਰਹੀ ਸੀ, ਸ਼ੂਮਰ ਹੁਣਾਂ ਨੇ ਇਹ ਕਹਿ ਦਿੱਤਾ ਵੀ ਜਦੋਂ ਇਹ ਡੀਲ ਦੀ ਗੱਲ ਚੱਲ ਰਹੀ ਸੀ, ਮੈਂਸ਼ਨ ਵਾਕਆਊਟ ਕਰ ਗਏ, ਯਾਨੀ ਕਿ ਵਾਕ ਅਵੇ ਇਸ ਡੀਲ ਤੋਂ ਪਰੇ ਚਲੇ ਗਏ। ਮੈਂਸ਼ਨ ਨੇ ਕਿਹਾ ਵੀ ਇਹ ਬਿਲਕੁਲ ਗਲਤ ਗੱਲ ਸੀਗੀ। ਇਹ ਪਿਛਲੇ ਹਫਤੇ ਦੀਆਂ ਜਿਹੜੀਆਂ ਗੱਲਾਂ, ਕਹਿੰਦੇ ਮੈਂ ਅੱਜ ਤੱਕ ਕਦੀ ਵੀ ਕਿਸੇ ਡੀਲ ਤੋਂ ਬੈਕਆਊਟ ਨਹੀਂ ਹੋਇਆ, ਕਿਤੇ ਵੀ ਵਾਕ ਅਵੇ ਨਹੀਂ ਕੀਤਾ, ਮੈਂ ਹਮੇਸ਼ਾ ਗੱਲ ਅੱਗੇ ਕਰਦਾ ਹਾਂ। ਸੋਮਵਾਰ ਨੂੰ ਫਿਰ ਦੁਬਾਰਾ ਕਹਿੰਦੇ ਮਿਲੇ ਸੀ ਆਪਸ ਦੇ ਵਿੱਚ ਸੈਨੇਟ ਦੀਆਂ ਜਿਹੜੇ ਗਲਿਆਰਿਆਂ ਦੇ ਵਿੱਚ, ਤੇ ਕਹਿੰਦੇ ਵੀ ਉਦੋਂ ਤੱਕ ਗੁੱਸਾ ਸਾਡਾ ਜਿਹੜਾ ਉਹ ਠੰਡਾ ਹੋ ਚੁੱਕਾ ਸੀ। ਤੇ ਫਿਰ ਉਸ ਤੋਂ ਬਾਅਦ ਹੀ ਅਚਨਚੇਤੇ ਇਹਨਾਂ ਦੇ ਇਸ ਡੀਲ ਦੀ ਜਿਹੜੀ ਖਬਰ ਆ ਉਹ ਆ ਜਾਂਦੀ ਹੈ। ਜਿੱਦਾਂ ਤੁਸੀਂ ਕਿਹਾ ਵੀ ਸਾਰੇ ਜਿਹੜੇ ਭੌਚੱਕੇ ਇਸ ਦੇ ਕਰਕੇ ਰਹਿ ਗਏ ਹੈਗੇ ਆ। ਸੋ GOP ਸੋਚ ਰਿਹਾ ਸੀਗਾ ਵੀ ਸ਼ਾਇਦ ਜਿਹੜਾ ਮੈਂਸ਼ਨ ਆ ਉਹ ਇਹਨਾਂ ਦੇ ਨਾਲ ਹੀ ਹਰ ਮੁੱਦੇ ਦੇ ਵਿੱਚ ਜਿਹੜੇ ਉਹ ਰਹਿਣਗੇ, ਪਰ ਡੈਮੋਕ੍ਰੇਟਸ ਨੇ ਸਮਹਾਓ ਮੈਂਸ਼ਨ ਆ ਉਹਨਾਂ ਨੂੰ ਆਪਣੇ ਖੇਮੇ ਦੇ ਵਿੱਚ ਮੁੜ ਜਿਹੜਾ ਆ ਇਸ ਡੀਲ ਦੇ ਵਿੱਚ ਐਟਲੀਸਟ ਜਿਹੜਾ ਉਹ ਬਣਾ ਲਿਆ ਹੈਗਾ ਆ। ਸੋ ਦੇਖੋ ਅੱਗੇ ਕੀ ਇਸ ਪੂਰੇ ਮਾਮਲੇ ਦੇ ਵਿੱਚ ਰਹਿੰਦਾ ਹੈ। ਜਿੱਦਾਂ ਤੁਸੀਂ ਦੱਸਿਆ ਵੀ 739 ਬਿਲੀਅਨ ਡਾਲਰ ਜਿਹੜਾ ਆਪਾਂ ਸ਼ਾਮ ਦੀਆਂ ਖਬਰਾਂ 'ਚ ਦੱਸ ਰਹੇ ਸੀਗੇ ਵੀ ਇਹ ਇਹਨਾਂ ਨੇ ਟੈਕਸ ਦੇ ਨਾਲ ਜਨਰੇਟ ਕਰਨਾ ਹੈ, ਤੇ ਇਹ ਓਵਰਆਲ ਜਿੰਨੀ ਵੀ ਫੰਡਿੰਗ ਹੋਣੀ ਆ ਉਹ ਵਾਧੂ ਜਨਰੇਟ ਕੀਤੇ ਗਏ ਟੈਕਸ ਆ ਉਸ ਦੇ ਜ਼ਰੀਏ ਹੀ ਇਹਨਾਂ ਨੇ ਲੈਣੀ ਆ। ਪਰ ਕੀ ਵੱਡਾ ਸਵਾਲ ਤਾਂ ਸੈਨੇਟ ਦੇ ਵਿੱਚ ਫਿਰ ਇਹੀ ਰਹਿਣ ਵਾਲਾ ਆ, 50 ਜਾਣੇ ਤਾਂ ਮੇ ਬੀ ਹੋਣਗੇ, ਪਰ ਕੀ GOP ਦੇ ਫਿਲਬਸਟਰ ਤੋਂ ਇਹ ਅਵੋਇਡ ਕਰ ਸਕਣਗੇ? ਇਹ ਇੱਕ ਜਿਹੜੀ ਵੱਡੀ ਜਿਹੜੀ ਸਵਾਲ ਆ ਉਹ ਰਹਿਣ ਵਾਲਾ ਹੈਗਾ ਆ। ਸੋ ਉਹਨਾਂ ਨੇ ਇਹ ਕਿਹਾ ਆ ਵੀ 400 ਤੋਂ 500 ਬਿਲੀਅਨ ਡਾਲਰ ਦੀ ਜਿਹੜੀ ਹੋਰ ਇਸ ਦੇ ਵਿੱਚ ਫੰਡਿੰਗ ਸੀ ਉਸ ਨੂੰ ਸ਼ੇਵ ਆਫ ਕੀਤਾ ਆ, ਉਸ ਨੂੰ ਛੋਟਿਆਂ ਜਿਹੜਾ ਉਹ ਕਰ ਦਿੱਤਾ ਹੈਗਾ ਆ। ਪਰ ਇਹ ਇੱਕ ਦੋ ਬਿੱਲ ਹੁਣ ਲੇਟੈਸਟ ਅੱਗੇ ਵਧਣ ਵੱਲ ਨੂੰ ਜਿਹੜੇ ਉਹ ਤੁਰੇ ਆ, ਜੋ ਕਿ ਬਾਈਡਨ ਹੁਣੀ ਕਹਿ ਸਕਦੇ ਆ ਵੀ ਮੈਂ ਆਪਣੇ ਇਕਨੋਮਿਕ ਏਜੰਡੇ ਦੇ ਵਿੱਚ ਕਿਤੇ ਆਪਣੇ ਕਾਰਜਕਾਲ ਦੇ ਵਿੱਚ ਲਿਆਉਣ ਦੀ ਜਿਹੜੀ ਉਹ ਕੋਸ਼ਿਸ਼ ਆ ਉਹ ਕੀਤੀ ਹੈਗੀ ਆ। ਸੋ ਨਾਲ ਦੇ ਨਾਲ ਕਹਿੰਦੇ ਵੀ ਇਹਨਾਂ ਨੇ ਇਹ ਵੀ ਜਿਹੜਾ ਉਹ ਮੰਨਿਆ ਸੀਗਾ
ਵੀ ਜਿਹੜਾ ਕਾਰਪੋਰੇਟ ਮਿਨੀਮਮ ਟੈਕਸ ਜਿਹੜਾ ਕੰਪਨੀਜ਼ ਦੇ ਉੱਤੇ, ਉਹ ਜਿਨ੍ਹਾਂ ਕੰਪਨੀਆਂ ਦੇ ਮੁਨਾਫੇ $1 ਬਿਲੀਅਨ ਤੋਂ ਵੱਧ ਹੈਗੇ ਆ, ਉਹਨਾਂ ਦੇ ਉੱਤੇ ਘੱਟੋ ਘੱਟ 15% ਜਿਹੜਾ ਕਾਰਪੋਰੇਟ ਟੈਕਸ ਜਿਹੜਾ ਉਹ ਲਾਇਆ ਜਾਵੇ। ਤੇ ਨਾਲ ਹੀ ਇਹ ਵੀ ਚੀਜ਼ ਦੀ ਇਹਨਾਂ ਨੇ ਮੰਨਿਆ ਇਸ ਡੀਲ ਦੇ ਤਹਿਤ ਵੀ IRS ਦੀ ਜਿਹੜੀ ਐਨਫੋਰਸਮੈਂਟ ਆ ਟੈਕਸ ਕੰਪਲਾਇੰਸ ਨੂੰ ਲੈ ਕੇ, ਉਸ ਨੂੰ ਹੋਰ ਸਖਤ ਕੀਤਾ ਜਾਵੇ। ਤੇ ਵਾਧੂ ਲੋਕਾਂ ਨੂੰ ਮੈਨੂੰ ਲੱਗਦਾ ਵੀ ਉਹਦੇ ਵਿੱਚ ਉਹ ਨਵੇਂ ਲੋਕਾਂ ਨੂੰ ਉੱਥੇ ਜੌਬਸ ਵੀ ਦੇਣਗੇ, ਤਾਂ ਜੋ ਇਹ ਟੈਕਸ ਕੰਪਲਾਇੰਸ ਦੀ ਐਨਫੋਰਸਮੈਂਟ ਆ ਉਹ ਵੱਡੇ ਪੱਧਰ ਦੇ ਉੱਤੇ ਪੂਰੇ ਨੇਸ਼ਨ ਵਾਈਡ ਆ ਉਹ ਕਰ ਸਕਣ। ਸੋ ਲੈਟਸ ਸੀ ਕਿ ਇਸ ਪੂਰੇ ਮਾਮਲੇ ਵਿੱਚ ਹੁਣ ਅੱਗੇ ਵੱਧਦਾ ਆ ਕੀ ਸੈਨੇਟ ਚੋਂ ਇਹ ਬਿੱਲ ਪਾਸ ਹੋ ਸਕੇਗਾ, ਇਹ ਹੁਣ ਅਗਲੇ ਵੱਡੇ ਸਵਾਲ ਨੇ। ਜੀ, ਬਿਲਕੁਲ। $1.5 ਬਿਲੀਅਨ ਦਰਖਤ ਲਾਉਣ ਦੇ ਲਈ ਤੇ ਹੋਰ ਇਸ ਤਰ੍ਹਾਂ ਦੀ ਐਕਟੀਵਿਟੀ ਦੇ ਲਈ ਵਰਤਿਆ ਜਾਊਗਾ। $403 ਮਿਲੀਅਨ IRS ਨੂੰ ਐਕਸਪੈਂਸਿਸ ਲਈ ਦਿੱਤਾ ਗਿਆ ਹੈ, ਜੋ ਕਿ ਉਹ ਆਪਣੀਆਂ ਮੋਟਰ ਵਹੀਕਲਸ ਵਗੈਰਾ ਖਰੀਦ ਸਕਦੇ ਹੈਗੇ ਆ। $7500 ਟੈਕਸ ਕ੍ਰੈਡਿਟ ਉਹਨਾਂ ਪਰਿਵਾਰਾਂ ਨੂੰ ਦਿੱਤਾ ਜਾਊਗਾ ਜਿਨ੍ਹਾਂ ਦੀ ਇਨਕਮ $3 ਲੱਖ ਤੱਕ ਆ, ਜੇ ਉਹ ਇਲੈਕਟ੍ਰਿਕ ਵਹੀਕਲਸ ਖਰੀਦਦੇ ਆ ਜੋ ਕਿ ਅਸੈਂਬਲਡ ਹੋਈਆਂ ਹੈਗੀਆਂ ਬਿਨਾਂ ਕਿਸੇ ਕ੍ਰਿਟੀਕਲ ਮਿਨਰਲਸ ਦੇ, ਜਿਹੜੀਆਂ ਹੋਸਟਾਈਲ ਕੰਟਰੀਜ਼ ਹੈਗੀਆਂ। ਜੇ ਹੋਸਟਾਈਲ ਕੰਟਰੀਜ਼ ਨਹੀਂ ਅਸੈਂਬਲ ਹੋਈਆਂ ਤਾਂ ਉਹਨਾਂ ਨੂੰ ਨਹੀਂ ਲਿਆ ਜਾਊਗਾ। ਟੈਕਸ ਕ੍ਰੈਡਿਟ ਨਵੀਆਂ ਬੈਨਸ, SUVs, ਪਿਕਅਪਸ ਦੇ ਲਈ ਜੋ $80,000 ਤੱਕ ਦੀਆਂ ਹੋਣਗੀਆਂ ਉਹਨਾਂ ਲਈ ਦਿੱਤਾ ਜਾਊਗਾ। ਕਾਰਾਂ ਦੇ ਲਈ ਲਿਮਿਟ $55,000 ਤੱਕ ਹੈਗੀ ਆ। ਜੋ ਪਰਿਵਾਰ $1.5 ਲੱਖ ਤੱਕ ਇਨਕਮ ਬਣਾਉਂਦੇ ਆ, ਉਹਨਾਂ ਨੂੰ $4,000 ਦਾ ਟੈਕਸ ਕ੍ਰੈਡਿਟ ਇਲੈਕਟ੍ਰਿਕ ਵਹੀਕਲ ਦੇ ਲਈ ਦਿੱਤਾ ਜਾਊਗਾ। ਸੋ ਦੂਸਰੇ ਪਾਸੇ GOP ਦੇ ਸੈਨੇਟਰ ਜੌਨ ਬਰਾਸੋ ਰਿਪਬਲਿਕਨ ਵਾਇਓਮਿੰਗ ਤੋਂ, ਉਹਨਾਂ ਨੇ ਇਹ ਕਿਹਾ ਵੀ ਰਿਸੈਸ਼ਨ ਦੇ ਸਮੇਂ ਦੇ ਉੱਤੇ ਡੈਮੋਕ੍ਰੇਟਸ ਵੱਲੋਂ ਟੈਕਸਸ ਨੂੰ ਇਨਕਰੀਜ਼ ਕੀਤਾ ਗਿਆ, ਇਹਦੇ ਨਾਲ ਜੌਬਸ ਮਰਨਗੀਆਂ, ਲੋਕਾਂ ਦੀ ਸੇਵਿੰਗ ਘਟੇਗੀ ਤੇ ਇੱਕ ਤਰ੍ਹਾਂ ਨਾਲ ਅਮਰੀਕਨ એનર્ਜੀ ਨੂੰ ਚੋਕ ਪਾਉਣ ਵਾਲੀ ਗੱਲ ਹੈਗੀ ਆ। ਸੋ ਟੈਕਸ ਸਕੀਮ 'ਚ ਉਹਨਾਂ ਨੇ ਦੱਸਿਆ ਵੀ ਇਲੈਕਟ੍ਰਿਕ ਵਹੀਕਲ ਟੈਕਸ ਬ੍ਰੇਕ ਤੇ ਓਬਾਮਾ ਸਬਸਿਡੀ ਜੋ ਲੋਕ 1 ਲੱਖ ਤੋਂ ਜ਼ਿਆਦਾ ਬਣਾਉਂਦੇ ਉਹਨਾਂ ਨੂੰ ਵੀ ਦਿੱਤੀ ਜਾਣੀ ਚਾਹੀਦੀ ਹੈਗੀ ਆ। ਸੋ ਇਹ ਰਿਪਬਲਿਕਨ ਕਹਿ ਰਹੇ ਆ। ਹੁਣ ਇਹਦੇ ਉੱਤੇ ਮੋਸਟ ਪ੍ਰੋਬਬਲੀ ਦੇਖਦੇ ਆ ਵੀ ਸੈਨੇਟ ਤਾਂ ਕਾਂਗਰਸ ਦੇ ਵਿੱਚ ਜਾ ਕੇ ਕੀ ਬਣਦਾ ਹੈਗਾ। ਜੀ, ਅਗਲੀ ਜਿਹੜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ, ਕੈਲੀਫੋਰਨੀਆ ਦੇ ਜਿਹੜੇ ਚੀਫ ਜਸਟਿਸ ਆ ਉਹ ਆਪਣੀ ਅਗਲੀ 12 ਸਾਲਾਂ ਦੀ ਜਿਹੜੀ ਟਰਮ ਆ, ਸੈਕਿੰਡ 12 ਈਅਰ ਟਰਮ ਆ, ਉਸ ਦੇ ਲਈ ਅੱਗੇ ਨਹੀਂ ਆਉਣਗੇ। ਕੈਲੀਫੋਰਨੀਆ ਦੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਆ, ਉਹਨਾਂ ਨੇ ਆਪਣੀ ਇੱਕ ਹਿਸਾਬ ਦੇ ਨਾਲ ਰਿਟਾਇਰਮੈਂਟ ਆ ਉਹ ਅਨਾਊਂਸ ਕੀਤੀ ਆ। ਟੈਨੀ ਗੋਰ ਕੈਂਟਲ ਸਾਕਿਊਏ ਜਿਹੜੇ ਇਹਨਾਂ ਦਾ ਨਾਮ ਹੈਗਾ ਆ। ਸੋ ਇਹਨਾਂ ਦੀ ਜਿਹੜੀ ਟਰਮ ਆ 1 ਜਨਵਰੀ ਨੂੰ, ਯਾਨੀ ਕਿ ਸਾਲ ਦੇ ਅਖੀਰ ਦੇ ਵਿੱਚ ਉਹ ਸਮਾਪਤ ਜਿਹੜੀ ਉਹ ਹੋ ਰਹੀ ਹੈਗੀ ਆ। ਸੋ ਕਹਿੰਦੇ ਵੀ ਉਹ ਰਿਟਾਇਰਮੈਂਟ ਇਸ ਦੇ ਵਿੱਚ ਲੈਣ ਜਾ ਰਹੇ ਹੈਗੇ। ਇਸ ਦੇ ਨਾਲ ਜਿਹੜੇ ਗਵਰਨਰ ਗੈਵਿਨ ਨਿਊਸਮ ਆ ਇੱਥੋਂ ਦੇ, ਉਹਨਾਂ ਨੂੰ ਕੈਲੀਫੋਰਨੀਆ ਦੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਲਾਉਣ ਦਾ ਜਿਹੜਾ ਉਹ ਮੌਕਾ ਮਿਲੂਗਾ। ਕਹਿੰਦੇ ਵੀ ਇਹਨਾਂ ਦੇ ਤੀਜਾ ਮੌਕਾ ਹੈਗਾ ਆ ਵੀ 7 ਮੈਂਬਰ ਦੀ ਜਿਹੜੀ ਇਸ ਹਾਈ ਕੋਰਟ ਦੇ ਵਿੱਚ ਜਸਟਿਸ ਆ ਉਹ ਅਪੁਆਇੰਟ ਕਰਨਗੇ, ਪਰ ਪਹਿਲੀ ਵਾਰੀ ਜਿਹੜੇ ਨਵੇਂ ਚੀਫ ਜਸਟਿਸ ਨੂੰ ਅਪੁਆਇੰਟ ਕਰਨ ਦਾ ਇਹਨਾਂ ਨੂੰ ਮੌਕਾ ਮਿਲੂਗਾ। ਰਿਪਬਲਿਕਨ ਗਵਰਨਰ ਆਰਨਲਡ ਸ਼ਵਾਰਜ਼ਨੇਗਰ ਨੇ ਇਹਨਾਂ ਨੂੰ 2011 ਦੇ ਵਿੱਚ ਜਿਹੜਾ ਆ ਨੋਮੀਨੇਟ ਕੀਤਾ ਸੀਗਾ 2020 ਦੀਆਂ ਜਿਹੜੀਆਂ ਜਨਰਲ ਇਲੈਕਸ਼ਨ ਦੇ ਵਿੱਚ ਆਰਨਲਡ ਦੇ ਜਿੱਤਣ ਤੋਂ ਬਾਅਦ ਦੇ ਵਿੱਚ। ਇਹ ਪਹਿਲੀ ਏਸ਼ੀਅਨ ਫਿਲੀਪੀਨਾ ਅਮਰੀਕਨ ਸੀਗੀ ਤੇ ਦੂਜੀ ਔਰਤ ਜਿਹੜੇ ਚੀਫ ਜਸਟਿਸ ਦੇ ਜਿਹੜੇ ਸਟੇਟ ਦੇ ਚੀਫ ਜਸਟਿਸ ਦੇ ਵਜੋਂ ਜਿਹੜੇ ਉਹ ਬਣੇ ਸੀਗੇ। ਸੋ ਹੁਣ ਦੇਖੋ ਅਗਲੀ ਵਾਰੀ ਹੁਣ ਕਿਸ ਨੂੰ ਜਿਹੜਾ ਉਹ ਮੌਕਾ ਮਿਲੂਗਾ, ਪਰ ਇੱਥੇ ਟਰਮ ਲਿਮਿਟ ਜਿਹੜੀ ਹਰਜੋਤ ਸਿੰਘ ਜੀ 1 ਵਾਰੀ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਹੈਗੀ ਆ ਵੀ 12 ਸਾਲਾਂ ਦੀ ਟਰਮ 1 ਵਾਰੀ ਚੁਣੇ ਜਾਣ ਤੋਂ ਬਾਅਦ 'ਚ ਹੁੰਦੀ ਆ। ਜੇ ਅੱਗੇ ਤੋਂ ਅੱਗੇ ਵਧਣਾ ਹੋਵੇ ਤਾਂ ਫਿਰ ਉਹ ਅੱਗੇ ਚੱਲਦੇ ਰਹਿ ਸਕਦੇ ਆ। ਸੋ ਜਿੱਦਾਂ US ਦੇ ਸੁਪਰੀਮ ਕੋਰਟ ਦੇ ਜਸਟਿਸ ਤੇ ਫੈਡਰਲ ਜੱਜਿਸ ਜਿਹੜੇ ਹੁੰਦੇ ਆ ਉਹ ਲਾਈਫ ਟਾਈਮ ਦੀਆਂ ਪੋਜੀਸ਼ਨਸ ਜਿਹੜੀਆਂ ਹੁੰਦੀਆਂ ਆ, ਕੈਲੀਫੋਰਨੀਆ ਦੇ ਜੱਜਿਸ ਦੇ ਲਈ ਇਹ ਲਾਈਫ ਟਾਈਮ ਪੋਜੀਸ਼ਨਸ ਨਹੀਂ ਹੁੰਦੀਆਂ। ਇੱਥੇ ਇਹਨਾਂ ਨੂੰ ਰਨ ਕਰਨਾ ਪੈਂਦਾ ਆ, ਵੋਟਰਸ ਦੇ ਮੂਹਰੇ ਜਾਣਾ ਪੈਂਦਾ ਆ, ਤਾਂ ਹੀ ਇਹ ਦੁਬਾਰਾ ਰੀ-ਇਲੈਕਟ ਹੋ ਸਕਦੇ ਆ ਆਪਣੀ ਉਸ ਟਰਮ ਦੇ ਲਈ। ਜੀ, ਅਗਲੀ ਖਬਰ ਵੱਲ ਚਲੀਏ। ਜੋ ਜਸਟਿਸ ਸੈਮੂਅਲ ਅਲੀਟੋ ਹੈਗੇ ਆ, ਪਹਿਲੀ ਵਾਰੀ ਉਹਨਾਂ ਨੇ ਦੂਸਰੇ ਮੁਲਕ ਦੇ ਜੋ ਲੋਕ ਕ੍ਰਿਟਿਕ ਸੀਗੇ
ਰੋ ਵਰਸਸ ਵੇਡ ਦੇ ਡਿਸੀਜਨ ਨੂੰ ਲੈ ਕੇ ਉਹਨਾਂ ਦੇ ਸੰਬੰਧ ਦੇ ਵਿੱਚ ਉਹ ਬੋਲੇ ਹੈਗੇ ਆ। ਰੋਮ ਦੇ ਵਿੱਚ ਇਹ ਸਪੀਚ ਸੀਗਾ ਉਹਨਾਂ ਦਾ ਰਿਲੀਜੀਅਸ ਲਿਬਰਟੀ ਨੂੰ ਲੈ ਕੇ। ਜਸਟਿਸ ਸੈਮੂਅਲ ਅਲੀਟੋ ਪਹਿਲੀ ਵਾਰੀ ਰੋਮ ਦੇ ਵਿੱਚ ਇਸ ਇਸ਼ੂ ਦੇ ਉੱਤੇ ਬੋਲੇ ਹੈਗੇ ਆ। ਕਹਿੰਦੇ ਪਈ ਰਿਲੀਜੀਅਸ ਲਿਬਰਟੀ ਅੰਡਰ ਅਟੈਕ ਹੈਗੀ ਆ ਬਹੁਤ ਜਗ੍ਹਾ ਦੇ ਉੱਤੇ। ਕਈ ਜਗ੍ਹਾ ਦੇ ਉੱਤੇ ਬਹੁਤ ਡੂੰਘਾ ਇਹ ਜਾ ਚੁੱਕਾ। ਕਹਿੰਦੇ ਵੀ ਹਿਊਮਨ DNA ਦੇ ਵਿੱਚ ਤੇ ਲੋਕਾਂ ਦਾ ਹੁਣ ਇਹ ਮਨ ਬਣ ਗਿਆ ਕਿਸੇ ਨੂੰ ਜਮੋਂ ਹੀ ਨਹੀਂ ਟਰਸਟ ਕਰਨਾ, ਕਿਸੇ ਨੂੰ ਬਿਲਕੁਲ ਹੀ ਡਿਸਲਾਈਕ ਕਰ ਦੇਣਾ, ਜਦ ਕਿ ਉਹਦੇ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਦੀ ਬਹਿਸ ਹੋਣੀ ਬਹੁਤ ਜ਼ਰੂਰੀ ਹੈਗੀ ਆ। ਕੀ ਨੋਟ ਐਡਰੈਸ ਜੋ ਉਹਨਾਂ ਨੇ ਨੋਟਰ ਡੇਮ ਲਾ ਸਕੂਲ ਰਿਲੀਜੀਅਸ ਲਿਬਰਟੀ ਇਨੀਸ਼ੀਏਟਿਵ ਉਹਦੇ ਉੱਤੇ ਕੀਤਾ ਹੈ। ਉਹਨਾਂ ਨੇ ਇਹ ਕਿਹਾ ਆ ਵੀ ਮੈਂ ਹੈਰਾਨ ਆ ਵੀ UK ਦੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਨੇ ਅਮਰੀਕਨ ਲਾ ਜੋ ਹੈਗਾ ਆ ਰੋ ਵਰਸਸ ਵੇਡ ਵਾਲਾ ਓਵਰਟਰਨ ਹੋਇਆ ਸੀ ਉਹਦੇ ਉੱਤੇ ਇਹ ਆਪਣੇ ਕਮੈਂਟ ਦਿੱਤੇ ਆ ਵੀ ਨਹੀਂ ਇਹ ਗਲਤ ਹੈਗਾ। ਤੇ ਜਦੋਂ ਹੀ ਕਹਿੰਦਾ ਦਿੱਤੇ ਆ ਤਾਂ ਹੁਣ ਉਹਨਾਂ ਨੇ ਆਪਣੀ ਕੀਮਤ ਵੀ ਪੇ ਕਰ ਦਿੱਤੀ ਹੈਗੀ ਆ। ਉਹਨਾਂ ਨੇ ਵੀ ਹੁਣ ਉਹਨਾਂ ਦੀ ਜੌਬ ਦੀ ਛੁੱਟੀ ਹੋ ਗਈ ਆ। ਇਹ ਤੋਂ ਬਾਅਦ ਲੋਕਾਂ ਨੇ ਕਾਫੀ ਕਹਿੰਦੇ ਹਾਸਾ ਵੀ ਜੋ ਹਾਲ ਦੇ ਵਿੱਚ ਸੀ ਹੱਸੇ ਵੀ ਲੋਕ ਬਹੁਤ। ਇਸ ਤੋਂ ਬਿਨਾਂ ਉਹਨਾਂ ਨੇ ਫਰਾਂਸ ਦੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰਨ ਤੇ ਜਸਟਨ ਟਰੂਡੋ ਜੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੂੰ ਵੀ ਕ੍ਰਿਟੀਸਾਈਜ਼ ਕੀਤਾ ਹੈਗਾ। ਤੇ ਇਸ ਤੋਂ ਬਿਨਾਂ ਉਹਨੇ ਕਿਹਾ ਵੀ ਮੈਂ ਪ੍ਰਿੰਸ ਹੈਰੀ ਤੋਂ ਸਭ ਤੋਂ ਜ਼ਿਆਦਾ ਮੈਨੂੰ ਦੁੱਖ ਹੋਇਆ ਜਦੋਂ ਉਸਨੇ ਇਸ ਡਿਸੀਜਨ ਦੇ ਬਾਰੇ ਬੋਲਿਆ ਹੈਗਾ ਆ। ਜਦ ਕਿ ਕਹਿੰਦੇ ਉਹਨਾਂ ਨੂੰ ਬੋਲਣਾ ਤਾਂ ਚਾਹੀਦਾ ਸੀ ਵੀ ਰਸ਼ੀਆ ਨੇ ਯੂਕਰੇਨ ਦੇ ਉੱਤੇ ਅਟੈਕ ਕੀਤਾ ਆ ਉਹਦੇ ਬਾਰੇ ਪ੍ਰਿੰਸ ਹੈਰੀ ਚੁੱਪ ਰਹੇ ਹੈਗੇ ਆ। ਸੋ ਇਹ ਜਸਟਿਸ ਨੇ ਪਹਿਲੀ ਵਾਰੀ ਸ਼ੋਅ ਕੀਤਾ ਵੀ ਜੋ ਸਾਡੇ ਡਿਸੀਜਨ ਦੇ ਉਲਟ ਹੈਗੇ ਆ ਤੇ ਉਹਨਾਂ ਦੇ ਅਗੇਂਸਟ ਉਹਨਾਂ ਨੇ ਜ਼ਰੂਰ ਆਪਣੇ ਵਿਚਾਰ ਰੱਖੇ ਹੈਗੇ ਆ। ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ ਟਰੰਪ ਹੁਣਾਂ ਨੇ ਜਿਹੜੇ ਸਾਊਦੀ ਫੰਡਡ ਇੱਕ ਗੋਲਫ ਟੂਰਨਾਮੈਂਟ ਆ ਜਿਹੜੇ ਕਿ ਇਹਨਾਂ ਦੀ ਜਿਹੜਾ ਪ੍ਰਾਈਵੇਟ ਕਲੱਬ ਆ ਉੱਥੇ ਖੇਡਿਆ ਜਾਣਾ ਆ ਉਸ ਦੇ ਉੱਤੇ ਜਿਹੜੀਆਂ ਟਿੱਪਣੀਆਂ ਕੁਛ ਕੀਤੀਆਂ 9/11 ਦੇ ਵਿਕਟਮਸ ਦੇ ਜਿਹੜੇ ਪਰਿਵਾਰ ਆ ਉਹਨਾਂ ਨੇ ਟਰੰਪ ਹੁਣਾਂ ਨੂੰ ਕਿਹਾ ਸੀਗਾ ਵੀ ਆਪਣੇ ਇਸ ਪ੍ਰਾਈਵੇਟ ਕਲੱਬ ਦੇ ਵਿੱਚ ਇਹ ਜਿਹੜੇ ਸਾਊਦੀ ਗਵਰਨਮੈਂਟ ਦੇ ਦੁਆਰਾ ਫੰਡਡ ਗੋਲਫ ਟੂਰਨਾਮੈਂਟ ਆ ਉਸ ਨੂੰ ਰੱਦ ਤੁਸੀਂ ਕਰ ਦਿਓ। ਪਰ ਉਸ ਦੇ ਜਵਾਬ ਦੇ ਵਿੱਚ ਚਲੋ ਲਾਲਚ ਬੰਦੇ ਤੋਂ ਕਈ ਕੁਛ ਕਰਵਾ ਜਾਂਦਾ। ਉਹਨਾਂ ਨੇ ਕਿਹਾ ਵੀ 9/11 ਦੇ ਤਾਂ ਡੂੰਘਾਈ ਤੱਕ ਕੋਈ ਵੀ ਨਹੀਂ ਜਾ ਸਕਿਆ ਜਿਸ ਦੇ ਵਿੱਚ ਆਪਾਂ ਨੂੰ ਪਤਾ ਵੀ ਜੋ ਮੌਜੂਦਾ ਸਬੂਤਾਂ ਦੇ ਆਧਾਰ ਦੇ ਉੱਤੇ ਤੇ ਇਹੀ ਕਿਹਾ ਜਾ ਸਕਦਾ ਵੀ ਸਾਊਦੀ ਤੋਂ ਬਹੁਤ ਸਾਰੇ ਜਿਹੜੇ ਲੋਕ ਉੱਥੇ ਇੱਥੇ ਆਏ ਜਿਨ੍ਹਾਂ ਨੇ ਇਹ 9/11 ਵਾਲਾ ਜਿਹੜਾ ਹਮਲਾ ਕੀਤਾ ਸੀਗਾ। ਸੋ ਦਹਾਕਿਆਂ ਬੱਧੀ ਇਹਨਾਂ ਪਰਿਵਾਰਾਂ ਨੇ ਸਾਊਦੀ ਨੂੰ ਇੱਕ ਪਾਰਟੀ ਬਣਾਉਣ ਦੇ ਲਈ ਅਦਾਲਤ ਦੇ ਵਿੱਚ ਜਿਹੜਾ ਉਹ ਜੱਦੋ-ਜਹਿਦ ਜਿਹੜੀ ਉਹ ਕੀਤੀ ਆ। ਉਹਨਾਂ ਨੇ ਕਿਹਾ ਵੀ ਕੋਈ ਵੀ ਇਸ ਦੇ ਬਾਟਮ ਤੱਕ ਨਹੀਂ ਜਿਹੜਾ ਹੋ ਗਿਆ ਤੇ ਇਹ ਜਿਹੜਾ ਹੁਣ ਸਾਊਦੀ ਫੰਡਡ ਗੋਲਫ ਟੂਰਨਾਮੈਂਟ ਆ ਜਿਹੜਾ PGA ਇੱਥੇ ਦਾ ਮੇਨ ਇਵੈਂਟ ਆ ਇਹਨਾਂ ਦੀ ਵੀ ਆਪਸ 'ਚ ਸਿੰਘ ਜਿਹੜੇ ਉਹ ਫਸੇ ਪਏ ਆ। ਉਹ ਇਸ ਦਾ ਵਿਰੋਧ ਕਰ ਰਹੇ ਆ। PGA ਵਾਲਿਆਂ ਨੇ ਕਿਹਾ ਆ ਉਹਨਾਂ ਨੇ ਕਿਹਾ ਵੀ ਜਿਹੜਾ ਵੀ ਖਿਡਾਰੀ ਇਸ ਸਾਊਦੀ ਫੰਡਡ ਗੋਲਫ ਟੂਰਨਾਮੈਂਟ 'ਚ ਖੇਡੇਗਾ ਉਸ ਨੂੰ ਅਸੀਂ PGA ਤੋਂ ਪੱਕਾ ਹੀ ਜਿਹੜਾ ਉਹ ਬੈਨ ਕਰ ਦੇਵਾਂਗੇ। ਸੋ ਹੁਣ ਉਧਰ ਗੋਲਫ ਦੇ ਵਿੱਚ ਵੀ ਇਹਨਾਂ ਦੇ ਸਿੰਘ ਜਿਹੜੇ ਉਹ ਫਸੇ ਆ। ਇੱਥੋਂ ਤੱਕ ਵੀ ਟਰੰਪ ਹੁਣਾਂ ਨੇ ਸਾਊਦੀ ਅਰੇਬੀਆ ਨੂੰ ਡਿਫੈਂਡ ਕਰਦੇ ਹੋਏ ਕਿਹਾ ਵੀ ਜੋ ਇਹ ਗੋਲਫ ਦੇ ਲਈ ਕਰ ਰਹੇ ਆ ਉਹ ਬਹੁਤ ਹੀ ਗ੍ਰੇਟ ਕੰਮ ਜਿਹੜਾ ਉਹ ਹੈਗਾ ਆ। ਤੇ ਆਈ ਥਿੰਕ ਇਹ ਜਿਹੜੀ ਟਿੱਪਣੀ ਉਹਨਾਂ ਨੇ ਕੀਤੀ ਹੈ ਵੀ 9/11 ਦੇ ਬਾਟਮ ਤੱਕ ਕੋਈ ਵੀ ਨਹੀਂ ਜਾ ਪਾਇਆ ਜਸਟ ਬਿਕੋਜ਼ ਵੀ ਉਹਨਾਂ ਦੇ ਕਲੱਬ ਦੇ ਵਿੱਚ ਇਹ ਇੱਕ ਗੋਲਫ ਟੂਰਨਾਮੈਂਟ ਜਿਸ ਦੇ ਵਿੱਚ ਮੋਟੀ ਓਬਵੀਅਸਲੀ ਰਾਸ਼ੀ ਜਿਹੜੀ ਆ ਉਹ ਜਿਹੜੀ ਉਹ ਉਹਨਾਂ ਨੇ ਪੇ ਕਰਨੀ ਹੋਣੀ ਕਿਉਂਕਿ ਹੋਰ ਕੋਈ ਸ਼ਾਇਦ ਨਾ ਦੇ ਰਿਹਾ ਹੋਵੇ ਉਹਨਾਂ ਨੂੰ ਉੱਥੇ ਖਿਡਾਉਣ ਦੇ ਲਈ। ਸੋ ਇਹ ਚੀਜ਼ ਜਿਹੜੀ ਉਹ ਹੈਗੀ ਆ। ਸੋ ਹੁਣ ਦੇਖੋ ਅੱਗੇ ਇਸ ਮਾਮਲੇ ਦੇ ਵਿੱਚ ਕੀ ਬਣਦਾ ਪਰ ਇੱਕ ਨਵਾਂ ਵਿਵਾਦ ਜਿਹੜਾ ਆ ਉਹ ਜ਼ਰੂਰ ਛੇੜ ਲਿਆ ਆ। ਚਿੱਟੀ ਟੀ-ਸ਼ਰਟ ਦੇ ਨਾਲ ਉਹਨਾਂ ਨੇ ਉਹੀ ਆਪਣੀ ਲਾਲ ਜਿਹੜੀ ਟੋਪੀ ਪਾਉਂਦੇ ਹੁੰਦੇ ਮੇਕ ਅਮਰੀਕਾ ਗ੍ਰੇਟ ਅਗੇਨ ਵਾਲੀ ਉਹ ਪਾਈ ਸੀ। ਸੋ ਲੱਗਦਾ ਤਿਆਰੀ ਉੱਦਾਂ ਉਹਨਾਂ ਨੇ ਰੀ-ਇਲੈਕਸ਼ਨ ਦੀ ਤਕਰੀਬਨ ਤੈਅ ਜਿਹੜੀ ਉਹ ਕਰ ਲਈ ਹੈਗੀ ਆ। ਲੈਟਸ ਸੀ ਅੱਗੇ ਕੀ ਬਣਦਾ ਆ। ਲੋਕਾਂ ਦੀ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜੀ ਆ ਉਹ ਨਜ਼ਰ ਰਹਿਣ ਵਾਲੀ ਆ। 2024 ਦੀਆਂ ਰੀ-ਇਲੈਕਸ਼ਨ ਨੂੰ ਇਲੈਕਸ਼ਨ ਨੂੰ ਲੈ ਕੇ ਪ੍ਰੈਜ਼ੀਡੈਂਸ਼ੀਅਲ ਨੂੰ ਲੈ ਕੇ ਅੱਜ ਜਿਹੜੀ ਪ੍ਰੈਸ ਸਕੱਤਰ ਹੈਗੇ ਆ ਵਾਈਟ ਹਾਊਸ ਦੇ ਉਹਨਾਂ ਨੇ ਫਿਰ ਕਨਫਰਮ ਕੀਤਾ ਵੀ ਹੁਣ ਤੱਕ ਤਾਂ ਜਿਹੜੇ ਜੋ ਬਾਈਡਨ ਆ ਉਹ ਕਹਿ ਰਹੇ ਆ ਵੀ ਅਸੀਂ ਨੇ 2024 'ਚ ਮੈਂ ਤਾਂ ਭਾਈ ਇਲੈਕਸ਼ਨ ਜਿਹੜੀ ਆ ਉਹ ਰੀ-ਇਲੈਕਸ਼ਨ ਦੇ ਲਈ ਲੜਨਾ ਹੀ ਹੈਗਾ ਆ। ਸੋ ਇਹ ਟੱਕਰ ਜਿਹੜੀ ਆ ਉਹ ਦੇਖਣ ਨੂੰ ਮਿਲ ਸਕਦੀ ਆ
ਕਿ 2020 ਦਾ ਰੀਮੈਚ ਹੋਊਗਾ 2024 ਦੇ ਵਿੱਚ। ਲੈਟਸ ਸੀ ਕੀ ਬਣਦਾ ਹੈ, ਪਰ ਹਾਲ ਦੀ ਘੜੀ ਇਹ ਜਿਹੜੇ ਦੋਨੋਂ ਹੀ ਬਜ਼ੁਰਗ ਆ ਉਹ ਹਟਦੇ ਨਹੀਂ, ਕਹਿੰਦੇ ਵੀ ਅਸੀਂ ਇਲੈਕਸ਼ਨ ਲੜ ਕੇ ਹੀ ਹਟਣੀ। ਜੀ, ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਚੁੱਪ-ਚਾਪ ਯੂਐਸ ਤੇ ਮੈਕਸੀਕੋ ਬਾਰਡਰ ਦੇ ਉੱਤੇ ਯੂਮਾ ਐਰੀਜ਼ੋਨਾ ਏਰੀਆ ਦੇ ਵਿੱਚ ਕੰਧ ਬਣਾਉਣੀ ਫੇਰ ਸ਼ੁਰੂ ਕਰ ਦਿੱਤੀ ਆ। ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਆਪਣੀ ਇਲੈਕਸ਼ਨ ਦਾ ਮੇਨ ਮੁੱਦਾ ਇਹ ਬਣਾਇਆ ਸੀ ਭਈ ਜੋ ਕੰਧ ਵਾਲ ਬਣ ਰਹੀ ਆ ਮੈਕਸੀਕੋ ਤੇ ਯੂਐਸਏ ਦੇ ਵਿੱਚ, ਇਹ ਜ਼ੀਨੋਫੋਬਿਕ ਹੈਗੀ ਆ, ਰੇਸਿਸਟ ਹੈਗੀ ਆ। ਜੇ ਮੈਂ ਜਿੱਤਦਾ ਤਾਂ 1 ਫੁੱਟ ਵੀ ਕੰਧ ਬਾਰਡਰ ਦੇ ਉੱਤੇ ਨਹੀਂ ਬਣਾਈ ਜਾਊਗੀ, ਬਲਕਿ ਪੁਰਾਣੀ ਨੂੰ ਢਾਇਆ ਵੀ ਜਾਊਗਾ। ਪਿਛਲੇ ਮਹੀਨਿਆਂ ਦੇ ਦੌਰਾਨ ਕਹਿੰਦੇ ਵੀ 4 ਮੇਜਰ ਗੈਪ ਹੈਗੇ ਆ ਇਸ ਵਾਲ ਦੇ ਵਿੱਚ, ਕਿਉਂਕਿ ਕੰਪਲੀਟ ਨਹੀਂ ਹੋਈ ਸੀ। ਯੂਮਾ ਏਰੀਏ ਦੇ ਵਿੱਚ ਸਭ ਤੋਂ ਬਿਜ਼ੀਐਸਟ ਕੋਰੀਡੋਰ ਹੈਗੇ ਜਿੱਥੋਂ ਇਲੀਗਲ ਇਮੀਗ੍ਰੇਸ਼ਨ ਕ੍ਰਾਸਿੰਗ ਹੁੰਦੀ ਹੈਗੀ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਅਲਹੈਂਡਰੋ ਮਾਰਕੋਸ, ਉਹਨਾਂ ਨੇ ਨਵੀਂ ਪਲਾਨ ਨੂੰ ਆਥੋਰਾਈਜ਼ ਕਰ ਦਿੱਤਾ, ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਸਟਾਰਟ ਕੀਤੀ ਹੋਈ ਸੀ ਵੀ ਇਸ ਬਾਰਡਰ ਦੇ ਜਿਹੜੇ 4 ਗੈਪ ਆ ਉਹਨਾਂ ਨੂੰ ਪੂਰੀ ਤਰ੍ਹਾਂ ਕੰਪਲੀਟ ਕੀਤਾ ਜਾਵੇ। ਯੂਮਾ ਬਾਰਡਰ ਦਾ ਜੋ ਸੈਕਟਰ ਹੈਗਾ ਆ ਅਨਸੋਲਵਡ ਇਸ਼ੂ ਆ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਲਈ ਤੇ ਬਾਰਡਰ ਪੈਟਰੋਲ ਏਜੰਟਸ ਦੇ ਲਈ। ਕਹਿੰਦੇ 1,60,000 ਟਾਈਮਸ ਜਨਵਰੀ ਤੋਂ ਲੈ ਕੇ ਜੂਨ ਤੱਕ ਇਲੀਗਲ ਇਮੀਗ੍ਰੈਂਟ ਜੋ ਕ੍ਰਾਸ ਹੋ ਰਿਹਾ ਉਹਨਾਂ ਨੂੰ ਰੋਕਿਆ ਗਿਆ 1,60,000 ਟਾਈਮਸ। ਤੇ ਇਹ 4 ਟਾਈਮਸ ਜ਼ਿਆਦੇ ਨੰਬਰ ਹੈਗਾ ਪਿਛਲੇ ਸਾਲ ਨਾਲੋਂ ਐਗਜ਼ੈਕਟਲੀ ਸੇਮ ਸਮੇਂ ਦੇ ਮੁਤਾਬਕ ਜੇ ਦੇਖਿਆ ਜਾਵੇ। ਡੈਲ ਰੀਓ ਤੇ ਰੀਓ ਗ੍ਰਾਂਡੇ ਵੈਲੀ ਜੋ ਸਾਊਥ ਟੈਕਸਸ ਦੇ ਵਿੱਚ ਆ, ਇਹ ਇਸ ਯੂਮਾ ਵਾਲੇ ਸੈਕਟਰ ਤੋਂ ਬਿਨਾਂ 2 ਹੋਰ ਸੈਕਟਰ ਆ ਜਿੱਥੇ ਸਭ ਤੋਂ ਜ਼ਿਆਦਾ ਇਲੀਗਲ ਇਮੀਗ੍ਰੇਸ਼ਨ ਦਾ ਐਂਟਰੀ ਹੁੰਦੀ ਹੈਗੀ ਆ। ਯੂਮਾ ਸੈਕਟਰ ਬਹੁਤ ਬਿਜ਼ੀ ਸੀਗਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਟਾਈਮ ਦੇ ਉੱਤੇ, ਜਿਸ ਟਾਈਮ ਦੇ ਉੱਤੇ ਉਹਨਾਂ ਨੇ ਜੋ ਉਹ ਕੰਧ ਬਣਾਉਣੀ ਉੱਥੇ ਸ਼ੁਰੂ ਕੀਤੀ ਸੀਗੀ। ਬਾਈਡਨ ਉਹਨਾਂ ਦਾ ਡਿਸੀਜਨ ਉਸ ਟਾਈਮ ਦੇ ਉੱਤੇ ਆਇਆ ਇਸ ਕੰਧ ਨੂੰ ਕੰਪਲੀਟ ਕਰਨ ਦਾ, ਜਿਸ ਟਾਈਮ ਦੇ ਉੱਤੇ ਸੈਨੇਟਰ ਮਾਰਕ ਕੈਲੀ ਜੋ ਡੈਮੋਕ੍ਰੇਟ ਹੈਗੇ ਐਰੀਜ਼ੋਨਾ ਤੋਂ, ਉਹਨਾਂ ਨੇ ਪ੍ਰੈਜ਼ੀਡੈਂਟ ਨੂੰ ਕਾਲ ਕੀਤੀ ਭਈ ਸਾਡਾ ਏਰੀਆ ਬਹੁਤ ਇਸ ਟਾਈਮ ਦੇ ਉੱਤੇ ਖਤਰਨਾਕ ਬਣਿਆ ਆ, ਬਹੁਤ ਵੱਡੀ ਗਿਣਤੀ 'ਚ ਇਲੀਗਲ ਇਮੀਗ੍ਰੇਸ਼ਨ ਹੋ ਰਹੀ ਆ ਤੇ ਕਈ ਲੋਕਾਂ ਦੀਆਂ ਮੌਤਾਂ ਹੋ ਰਹੀਆਂ, ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਵੀ ਉੱਥੇ ਗਰਮੀ ਬਹੁਤ ਆ, ਕਈ ਵਾਰ 118 ਡਿਗਰੀ ਤੱਕ ਟੈਂਪਰੇਚਰ ਪਹੁੰਚ ਜਾਂਦਾ ਤੇ ਲੋਕ ਤੁਰ ਕੇ ਜਦੋਂ ਕ੍ਰਾਸ ਕਰਦੇ ਪਾਣੀ ਨਹੀਂ ਹੁੰਦਾ, ਕਈ ਰਸਤੇ ਦੇ ਵਿੱਚ ਮਰ ਜਾਂਦੇ ਹੈਗੇ ਆ। ਆਪਾਂ ਪੰਜਾਬੀਆਂ ਦੀ ਵੀ ਦੇਖੀਆਂ ਸੀ ਪਿਛਲੇ ਸਮੇਂ 'ਚ, ਇੱਕ ਬੱਚੀ ਜਿਹੜੀ ਆ ਉਹਦੀ ਬਾਰਡਰ ਦੇ ਉੱਤੇ ਮੌਤ ਵੀ ਹੋਈ ਸੀ। ਸੋ ਹੁਣ ਇਸ ਪੋਰਸ਼ਨ ਨੂੰ ਕੰਪਲੀਟ ਕੀਤਾ ਜਾਊਗਾ। ਹਾਲਾਂਕਿ ਅਗਸਤ 2020 ਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ NPR ਦੇ ਲੂਲੋ ਗਾਰਸੀਆ ਨਵਾਰੋ ਉਹਨਾਂ ਨੂੰ ਇਹ ਕਿਹਾ ਸੀ ਵੀ 1 ਫੁੱਟ ਵੀ ਕੰਧ ਆ ਉਹ ਨਹੀਂ ਬਣੂਗੀ ਮੇਰੇ ਐਡਮਿਨਿਸਟ੍ਰੇਸ਼ਨ ਦੇ ਦੌਰਾਨ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਸੈਨ ਫਰਾਂਸਿਸਕੋ ਨੇ ਜਿਹੜੀ ਮੰਕੀ ਪੌਕਸ ਵਾਇਰਸ ਆ ਉਸ ਨੂੰ ਲੈ ਕੇ ਪਬਲਿਕ ਹੈਲਥ ਐਮਰਜੈਂਸੀ ਜਿਹੜੀ ਆ ਉਹ ਘੋਸ਼ਿਤ ਕਰ ਦਿੱਤੀ ਆ। ਸੈਨ ਫਰਾਂਸਿਸਕੋ ਦੀ ਮੇਅਰ ਲੰਡਨ ਬਰੀਡ ਆ, ਉਹਨਾਂ ਨੇ ਲੋਕਲ ਪਬਲਿਕ ਹੈਲਥ ਐਮਰਜੈਂਸੀ ਅੱਜ ਡਿਕਲੇਅਰ ਕੀਤੀ ਹੈ। ਟਵਿੱਟਰ ਦੇ ਉੱਤੇ ਉਹਨਾਂ ਨੇ ਇਹ ਜਿਹੜੀ ਅਨਾਊਂਸਮੈਂਟ ਆ ਉਹ ਕੀਤੀ, ਕਹਿੰਦੇ ਵੀ 1 ਅਗਸਤ ਤੋਂ ਜਿਹੜੇ ਥੋੜ੍ਹੇ ਦਿਨਾਂ ਦੇ ਵਿੱਚ ਜਿਹੜੀ 1 ਅਗਸਤ ਆ ਰਹੀ ਆ ਉਸ ਤੋਂ ਆਪਾਂ ਇਸ ਪਾਸੇ ਵੱਲ ਨੂੰ ਜਿਹੜੇ ਰਿਸੋਰਸਿਸ ਆ ਉਹ ਪ੍ਰਿਪੇਅਰ ਕਰ ਰਹੇ ਆ ਤੇ ਡੈਡੀਕੇਟ ਕਰਾਂਗੇ ਤਾਂ ਜੋ ਇਸ ਦਾ ਸਪਰੈਡ ਦਾ ਫੈਲਾਅ ਆ ਉਹ ਹੋਰ ਨਾ ਹੋਵੇ। 3 ਜੂਨ ਨੂੰ ਜਿਹੜਾ ਪਹਿਲਾ ਅਧਿਕਾਰਤ ਮੰਕੀ ਪੌਕਸ ਦਾ ਕੇਸ ਆ ਉਹ ਸਿਟੀ ਦੇ ਵਿੱਚ ਆਇਆ ਸੀਗਾ। ਬਾਕੀ ਹੁਣ ਸੂਬਿਆਂ ਦੇ ਮੁਕਾਬਲੇ ਇਸੇ ਸ਼ਹਿਰ ਦੇ ਵਿੱਚ ਸਭ ਤੋਂ ਜ਼ਿਆਦਾ ਕੇਸ ਆ ਉਹ ਹੁਣ ਚੁੱਕੇ ਆ ਤੇ ਇੱਕ ਹਿਸਾਬ ਦੇ ਨਾਲ ਐਪੀ ਸੈਂਟਰ ਧੁਰਾ ਜਿਹੜਾ ਆ ਇਹ ਬਣ ਗਿਆ ਹੈਗਾ ਆ। ਲੰਡਨ ਬਰੀਡ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ। ਵੀਰਵਾਰ ਤੱਕ ਸੈਨ ਫਰਾਂਸਿਸਕੋ ਦੇ ਵਿੱਚ 281 ਪ੍ਰੋਬੇਬਲ ਜਾਂ ਕਨਫਰਮਡ ਮੰਕੀ ਪੌਕਸ ਕੇਸਿਸ ਦੇਖੇ ਗਏ ਆ, ਜਿਹੜੇ ਕਿ ਬਾਕੀ ਸੂਬਿਆਂ ਜਿਹੜੇ ਸੂਬੇ ਦੇ ਆਧਾਰ ਦੇ ਉੱਤੇ 33% ਕੇਸ ਇਕੱਲੇ ਇੱਕ ਸ਼ਹਿਰ ਦੇ ਵਿੱਚ ਆਏ ਹੈਗੇ ਆ। ਸੋ ਉਹਨਾਂ ਨੇ ਕਿਹਾ ਵੀ ਨੈਸ਼ਨਲ ਮੰਕੀ ਪੌਕਸ ਵੈਕਸੀਨ ਦੀ ਜਿਹੜੀ ਸ਼ਾਰਟੇਜ ਆ ਉਹ ਇਸ ਟਾਈਮ ਦੇਖੀ ਗਈ ਆ ਤੇ ਸੈਨ ਫਰਾਂਸਿਸਕੋ ਨੇ ਜਿੰਨੀ ਮੰਗ ਕੀਤੀ ਸੀਗੀ 35,000 ਵੈਕਸੀਨਸ ਦੀ, ਉਸ ਨਾਲੋਂ ਅਜੇ ਤੱਕ ਸਿਰਫ 30% ਹੀ ਉਹਨਾਂ ਨੂੰ ਮਿਲੀਆਂ ਹੈਗੀਆਂ ਆ। 4220 ਮੰਕੀ ਪੌਕਸ ਦੀਆਂ ਹੋਰ ਡੋਜ਼ਿਸ ਜਿਹੜੀਆਂ ਆ ਉਹ ਕਹਿੰਦੇ ਵੀ
ਇਸ ਹਫ਼ਤੇ ਦੇ ਵਿੱਚ ਉਹਨਾਂ ਨੂੰ ਮਿਲਣ ਦੇ ਜਿਹੜੇ ਉਹ ਆਸਾਰ ਹੈਗੇ ਨੇ। ਉੱਧਰ ਫੈਡਰਲ ਲੈਵਲ ਦੇ ਉੱਤੇ ਹਜ਼ਾਰਾਂ ਹੀ ਹੋਰ ਮੰਕੀ ਪੌਕਸ ਦੀ ਜਿਹੜੀਆਂ ਵੈਕਸੀਨਸ ਆ ਉਹਨਾਂ ਨੂੰ ਖਰੀਦਣ ਤੇ ਸੂਬਿਆਂ ਦੇ ਵਿੱਚ ਵੰਡਣ ਨੂੰ ਹਰੀ ਝੰਡੀ ਜਿਹੜੀ ਹੁਣ ਦਿੱਤੀ ਗਈ ਆ। ਜੀ। ਤੇ ਹੁਣ ਸਮਾਂ ਸਾਡੇ ਇੱਕ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਹੋਰ ਖਬਰਾਂ ਸਾਂਝੀਆਂ ਕਰਦੇ ਕਿਸ ਤਰ੍ਹਾਂ ਦੁਨੀਆ ਦਾ ਬਹੁਤ ਹੀ ਮਸ਼ਹੂਰ ਰੈਪਰ ਡਰੇਕ, ਉਸਨੇ ਸਿੱਧੂ ਮੂਸੇਵਾਲੇ ਨੂੰ ਟੀ-ਸ਼ਰਟ ਪਾ ਕੇ ਆਪਣੇ ਇੱਕ ਸ਼ੋਅ ਦੇ ਦੌਰਾਨ ਯਾਦ ਕੀਤਾ ਹੈ।
ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਅਗਲੀ ਖਬਰ ਵੱਲ ਚਲੀਏ ਤੇ ਰਸ਼ੀਆ ਦੇ ਸੰਬੰਧ ਵਿੱਚ ਆ। ਰਸ਼ੀਆ ਵਾਲੇ ਕਹਿੰਦੇ ਪਈ ਚੋਰੀ ਨਾਲ ਜਾਂ ਧੱਕੇ ਦੇ ਨਾਲ ਜਾਂ ਸੂਡਾਨ ਦੇ ਕਰਪਟ ਲੀਡਰਾਂ ਨਾਲ ਰਲ ਕੇ ਉੱਥੇ ਦਾ ਗੋਲਡ ਆ ਉਹ ਚੋਰੀ ਕਰ ਰਹੇ, ਉਸ ਮੁਲਕ ਦੇ ਵਿੱਚ ਕੱਢ ਰਹੇ ਹੈਗੇ ਆ। ਜਦੋਂ ਤੋਂ ਹੀ ਜੰਗ ਲੱਗੀ ਹੋਈ ਹੈਗੀ ਆ ਰਸ਼ੀਆ ਤੇ ਯੂਕਰੇਨ ਦੇ ਵਿੱਚ, ਤੇ ਰਸ਼ੀਆ ਇੱਕ ਤਰ੍ਹਾਂ ਨਾਲ ਸੋਨਾ ਇਕੱਠਾ ਕਰਨ ਦੇ ਵਿੱਚ ਲੱਗਾ ਹੋਇਆ ਹੈ। ਇਹ ਉਸ ਟਾਈਮ ਤੋਂ ਹੀ ਲੱਗਾ ਹੋਇਆ ਜਿਸ ਟਾਈਮ ਦੇ ਉੱਤੇ ਰਸ਼ੀਆ ਵਾਲਿਆਂ ਨੇ ਇਹ ਬਹੁਤ ਖੂਨੀ ਜੰਗ ਯੂਕਰੇਨ ਦੇ ਅਗੇਂਸਟ ਸ਼ੁਰੂ ਕੀਤੀ ਸੀ। ਰਸ਼ੀਆ ਦੇ ਕਾਰਗੋ ਪਲੇਨ ਖਾਰਟੂਮ ਰਨਵੇ ਜੋ ਹੈਗਾ ਉੱਥੋਂ ਮਿਲੇ ਹੈਗੇ। ਕਹਿੰਦੇ ਵੀ ਉੱਥੇ ਕਹਿ ਰਹੇ ਸੀ ਵੀ ਅਸੀਂ ਇਹਨਾਂ ਪਲੇਨਸ ਦੇ ਵਿੱਚ ਕੁਕੀਜ਼ ਆ ਜੋ ਹੁੰਦੇ ਹੈਗੇ, ਬਿਸਕੁਟ ਆ ਇੱਕ ਤਰ੍ਹਾਂ ਨਾਲ, ਉਹ ਮੂਵ ਕਰ ਰਹੇ ਹੈਗੇ ਆ। ਹਾਲਾਂਕਿ ਸੁਡਾਨ ਦੇ ਵਿੱਚ ਕਿਹੜਾ ਕੁਕੀਆਂ ਦਾ ਉੱਥੇ ਬਿਜ਼ਨਸ ਹੈਗਾ। ਤੋਂ ਜਦ ਬਾਅਦ ਦੇ ਵਿੱਚ ਇਨਵੈਸਟੀਗੇਸ਼ਨ ਹੋਈ, ਪਤਾ ਚੱਲਿਆ ਵੀ ਉੱਥੇ ਇਹ ਸੁਡਾਨ ਮੁਲਕ ਦੇ ਵਿੱਚ ਸੋਨਾ ਕੱਢ ਕੇ ਸਮਗਲ ਕਰ ਰਹੇ ਸੀ। 16 ਦੇ ਕਰੀਬ ਫਲਾਈਟਸ ਸੁਡਾਨ ਤੋਂ ਅਫਰੀਕਾ ਦਾ ਜੋ ਸਭ ਤੋਂ ਥਰਡ ਲਾਰਜੈਸਟ ਪ੍ਰੋਡਿਊਸਰ ਹੈਗਾ ਪ੍ਰੀਸੀਅਸ ਮੈਟਲ ਗੋਲਡ ਦਾ, ਉਹ ਪਿਛਲੇ ਸਾਲ ਦੇ ਦੌਰਾਨ 16 ਫਲਾਈਟਸ ਇਹਨਾਂ ਦੀਆਂ ਉੱਥੋਂ ਗਈਆਂ ਹੈਗੀਆਂ। ਬਹੁਤ ਜ਼ਿਆਦਾ ਇੰਟਰਵਿਊਜ਼ ਹਾਈ ਲੈਵਲ ਸੁਡਨੀਜ਼ ਤੇ US ਆਫੀਸ਼ੀਅਲਸ ਦੀਆਂ ਹੋਈਆਂ ਆ, ਜਿਨ੍ਹਾਂ ਦੇ ਵਿੱਚ ਇਹ ਪਤਾ ਚੱਲਿਆ ਵੀ ਰਸ਼ੀਆ ਵਾਲੇ ਇਸ ਤਰ੍ਹਾਂ ਰਲ ਕੇ ਉੱਥੇ ਦੇ ਕਰਪਟ ਲੀਡਰਾਂ ਨਾਲ ਕਰ ਰਹੇ ਆ। ਆਪਾਂ ਨੂੰ ਪਰ ਦੇਖੋ ਵੀ ਦੁਨੀਆ ਦਾ ਤੀਜਾ ਮੁਲਕ ਸੁਡਾਨ ਹੋਵੇ ਜਿੱਥੇ ਸਭ ਤੋਂ ਮਹਿੰਗੀ ਧਾਤੂ ਜਿਹੜੀ ਆ ਗੋਲਡ ਪੈਦਾ ਹੁੰਦਾ ਹੋਵੇ, ਤੇ ਉੱਥੇ ਦੇ ਲੋਕ ਇੰਨੇ ਗਰੀਬ ਹੋਣ, ਤੇ ਉੱਥੇ ਦੇ ਜਿਹੜੇ ਪੋਲੀਟੀਸ਼ੀਅਨ ਆ ਜਾਂ ਜੋ ਉੱਥੇ ਦੇ ਜੋ ਵੀ ਰਿੰਗ ਲੀਡਰ ਹੈਗੇ ਆ, ਉਹ ਰਸ਼ੀਆ ਵਾਲਿਆਂ ਨਾਲ ਰਲ ਕੇ ਇਹ ਸਾਰਾ ਕੁਝ ਕਰ ਰਹੇ ਸੀ। ਸੋ ਹੁਣ ਇਹ ਇਨਵੈਸਟੀਗੇਸ਼ਨ US ਵੱਲੋਂ ਹੋਈ ਹੈਗੀ ਆ, ਤੇ ਉਹਨਾਂ ਨੇ ਸਾਰੇ ਬੰਦਿਆਂ ਦੇ ਨਾਂ, ਜੋ ਉੱਥੇ ਦਾ ਇੱਕ ਮੁਹੰਮਦ ਹਮਦਨ ਕਰਕੇ ਆ, ਉਸ ਨੂੰ ਦਿਗਾਲੋ ਕਰਕੇ ਵੀ ਜਾਣਿਆ ਜਾਂਦਾ, ਉਹ ਮਿਲਟਰੀ ਕੂਪ ਦੇ ਵਿੱਚ ਇਨਵੋਲਵ ਸੀਗਾ 2021 ਦੇ ਵਿੱਚ। ਇਸੇ ਤਰ੍ਹਾਂ ਐਡਲ ਫਤਾ ਬਰਹਨ ਐਲੈਗਜ਼ੈਂਡਰ, ਇਹ ਉੱਥੇ ਦਾ ਹੈਗਾ ਰਸ਼ੀਆ ਦਾ। ਸੋ ਇਹ ਸਾਰੇ ਬੰਦੇ ਰਲ ਕੇ ਉੱਥੇ ਦੀ ਜੋ ਧਾਤੂ ਆ, ਰਾ ਮਟੀਰੀਅਲ ਆ ਸੋਨੇ ਦੇ 16 ਦੇ ਕਰੀਬ ਜਹਾਜ਼ ਭਰ ਕੇ ਸੁਡਾਨ ਤੋਂ ਰਸ਼ੀਆ ਨੂੰ ਲੈ ਗਏ। ਇੱਕ ਸਿੰਗਲ ਇੰਜਨ ਦਾ ਪਲੇਨ ਕ੍ਰੈਸ਼ ਹੋਇਆ ਆ ਅੱਜ ਤੜਕੇ ਹੀ ਨਾਪਾ ਕਾਉਂਟੀ ਦੇ ਇੱਕ ਵਿਨੀਅਰਡ ਦੇ ਵਿੱਚ, ਜਿਸ ਕਰਕੇ 3 ਜਿਹੜੇ ਸਵਾਰ ਸੀਗੇ ਇਸ ਜਹਾਜ਼ ਦੇ ਵਿੱਚ, ਛੋਟੇ ਜਹਾਜ਼ 'ਚ, ਉਹਨਾਂ ਦੀ ਮੌਤ ਹੋ ਗਈ ਆ।
ਸੋ ਕਹਿੰਦੇ ਵੀ ਪਹਿਲੋਂ ਟਰੀਜ਼ ਦੇ ਨਾਲ ਰੁੱਖਾਂ ਦੇ ਵਿੱਚ ਇਹ ਵੱਜਾ, ਜਿਸ ਤੋਂ ਜਦੋਂ ਪਾਇਲਟ ਕਹਿੰਦੇ ਵੀ ਇੱਕ ਉੱਥੇ ਐਂਗਵਿਨ 에ਅਰਪੋਰਟ ਪੈਰਟ ਫੀਲਡ ਐਂਗਵਿਨ ਦੇ ਵਿੱਚ ਆ, ਉੱਥੇ ਲੈਂਡ ਕਰਨ ਦੇ ਲਈ ਆ ਰਿਹਾ ਸੀਗਾ, ਅਪਰੋਚ ਨੂੰ ਉਹਨੇ ਮਿਸ ਜਿਹੜਾ ਉਹ ਕੀਤਾ। ਉਹ ਵੱਜਣ ਤੋਂ ਬਾਅਦ ਚ ਜਿਹੜਾ ਜਹਾਜ਼ ਹੈ, ਛੋਟਾ ਜਹਾਜ਼ ਆ, ਬੇਕਾਬੂ ਹੋ ਗਿਆ ਤੇ ਨਾਲ ਲੱਗਦੇ ਜਿਹੜੇ ਅੰਗੂਰਾਂ ਦੇ ਖੇਤਾਂ ਦੇ ਵਿੱਚ, ਵਿਨਯਾਰਡ ਦੇ ਵਿੱਚ ਜਿਹੜਾ ਉਹ ਜਾ ਵੱਜਾ। ਪਾਇਲਟ ਤੇ ਉਸਦੇ ਨਾਲ ਜਿਹੜੇ 2 ਪੈਸੇਂਜਰ ਬੈਠੇ ਸੀਗੇ, ਉਹਨਾਂ ਦੀ ਜਿਹੜੀ ਉਹ ਮੌਤ ਹੋ ਗਈ ਹੈਗੀ ਆ। ਸੋ ਇਹ ਹੁਣ ਫਰਾਈਡੇ ਨੂੰ, ਅੱਜ ਹੀ ਜਿਹੜਾ ਇਹ ਸਵੇਰੇ ਜਿਹੜਾ ਉਹ ਹੋਇਆ ਹੈਗਾ ਆ। ਸੋ ਨਦਰਨ ਕੈਲੀਫੋਰਨੀਆ ਦੇ ਵਿੱਚ ਇਹ ਇੱਕ ਹੋਰ ਹਾਦਸਾ ਹੋਇਆ। ਇਹ ਛੋਟਾ, ਇਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਜਿਹੜੇ ਡਿਸਮੋਰ 에ਅਰਪੋਰਟ ਦੇ ਜਿਹੜੇ ਘਣੇ ਜੰਗਲਾਂ ਵਾਲੇ ਇਲਾਕੇ ਦੇ ਵਿੱਚ, ਵੁਡਡ ਏਰੀਆ ਦੇ ਵਿੱਚ ਵੀ ਇੱਕ ਹੋਰ ਮੂਨੀ M20J ਪਲੇਨ ਆ, ਹੰਬੋਲਟ ਕਾਊਂਟੀ ਦੇ ਵਿੱਚ, ਉੱਥੇ ਕ੍ਰੈਸ਼ ਹੋਇਆ ਸੀਗਾ। ਉਸ ਜਹਾਜ਼ ਦੇ ਵਿੱਚ ਵੀ 2 ਜਾਣੇ ਜਿਹੜੇ ਉਹ ਸਵਾਰ ਸੀਗੇ। ਇਸੇ ਹੀ ਹਫ਼ਤੇ ਪਹਿਲਾਂ ਮੰਗਲਵਾਰ ਦੇ ਵਿੱਚ ਮੋਨਰੇ ਕਾਊਂਟੀ ਦੇ ਵਿੱਚ ਇੱਕ ਛੋਟਾ ਪਲੇਨ ਆ, ਉਹ ਕਿਸੇ ਦੇ ਘਰ ਦੇ ਵਿੱਚ ਜਾ ਵੱਜਾ ਸੀਗਾ, ਹਾਈਵੇ 48 ਦੇ ਉੱਤੇ। ਸੋ ਇੱਦਾਂ ਦੇ ਜਿਹੜੇ ਹਾਦਸੇ ਆ ਉਹ ਕਾਫੀ ਜ਼ਿਆਦਾ ਹੋ ਰਹੇ ਆ। ਇਹ ਹਾਦਸਾ ਜਿਹੜਾ ਉਹ ਫੇਟਲ ਹੋਇਆ, 3 ਜਾਣਿਆਂ ਦੀ ਇਸ ਨਾਪਾ ਕਾਊਂਟੀ ਦੇ ਵਿਨਯਾਰਡ ਦੇ ਪਲੇਨ ਕ੍ਰੈਸ਼ ਦੇ ਵਿੱਚ ਮੌਤ ਹੋ ਗਈ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਭਾਰਤ ਦੇ ਦੁਆਰਾ ਜਿਹੜੀ ਚਾਈਨਾ ਵਾਲੀਆਂ ਕੁਝ ਐਪਸ ਆ, ਉਹਨਾਂ ਨੂੰ ਬੈਨ ਕੀਤਾ ਜਾ ਰਿਹਾ ਆ, ਰੋਕਿਆ ਜਾ ਰਿਹਾ। ਟਿਕਟੌਕ ਦੇ ਉੱਤੇ ਤਾਂ ਇਹਨਾਂ ਨੇ ਪਹਿਲਾਂ ਹੀ ਕਾਫੀ ਵਕਤ ਪਹਿਲਾਂ ਇੰਡੀਆ ਵਾਲਿਆਂ ਨੇ ਰੋਕ ਜਿਹੜੀ ਉਹ ਲਾ ਦਿੱਤੀ ਸੀ। ਅਧਿਕਾਰਤ ਤੌਰ ਦੇ ਉੱਤੇ ਪਬਲਿਕਲੀ ਤਾਂ ਨਹੀਂ ਇਹਨਾਂ ਨੇ ਅਨਾਊਂਸ ਕੀਤਾ ਵੀ ਇਹ ਕੁਛ ਐਪਸ ਨੂੰ ਬੈਨ ਕਰ ਰਹੇ ਆ, ਪਰ ਜਿਹੜੇ ਗੂਗਲ ਦਾ ਪਲੇ ਸਟੋਰ ਤੇ ਐਪਲ ਦਾ ਜਿਹੜਾ ਐਪ ਸਟੋਰ ਹੁੰਦਾ ਆ, ਉਸ ਦੇ ਵਿੱਚੋਂ ਇਹਨਾਂ ਨੂੰ ਕੱਲ ਸ਼ਾਮ ਨੂੰ ਕੱਢ ਦਿੱਤਾ ਗਿਆ ਸੀ। ਇੱਕ ਜਿਹੜੀ ਗੇਮ BGMI ਕਰਕੇ ਆ, ਉਸ ਨੂੰ ਕੱਢਿਆ ਗਿਆ। ਇਹ ਸੇਮ ਉਸੇ ਕੰਪਨੀ ਦੀ ਗੇਮ ਆ ਜਿਨ੍ਹਾਂ ਨੇ PUBG ਗੇਮ ਜਿਹੜੀ ਇੱਕ ਬਣਾਈ ਆ, ਜਿਹੜੀ ਕਿ ਬਹੁਤ ਜ਼ਿਆਦਾ ਮਸ਼ਹੂਰ ਆ ਇਸ ਟਾਈਮ ਤੇ, ਉੱਥੇ ਲੋਕਾਂ ਦੇ ਵਿੱਚ, ਖਾਸ ਕਰਕੇ ਨਿਆਣਿਆਂ ਦੇ ਵਿੱਚ ਬਹੁਤ ਪ੍ਰਚਲਿਤ ਰਹੀ ਆ। 100 ਤੋਂ ਵੱਧ ਐਪਸ ਜਿਹੜੀਆਂ ਚਾਈਨੀਜ਼ ਓਰੀਜਨ ਵਾਲੀਆਂ ਆ, ਉਹਨਾਂ ਨੂੰ ਬੀਤੇ ਦਿਨਾਂ ਦੇ ਵਿੱਚ ਇੰਡੀਆ ਦੇ ਦੁਆਰਾ ਉਹ ਬੈਨ ਕੀਤਾ ਗਿਆ ਆ। ਕਹਿੰਦੇ ਵੀ ਹੁਣ ਤਾਂ ਮਹੀਨਿਆਂ ਕੀ ਸਾਲਾਂ ਬੱਧੀ ਇਹਨਾਂ ਦਾ ਸਟੈਂਡ ਆਫ ਚੱਲ ਰਿਹਾ ਹੈਗਾ ਆ, ਬਾਰਡਰ ਨੂੰ ਲੈ ਕੇ ਦੋਨਾਂ ਮੁਲਕਾਂ ਦੇ ਵਿੱਚ। ਸੋ ਇਹ ਜਿਹੜੇ ਬੈਨ ਆ, ਲਗਾਤਾਰ ਇੰਡੀਆ ਵਾਲੇ ਉਧਰੋਂ ਜ਼ਮੀਨ ਹਥਿਆਈ ਜਾਂਦੇ ਆ ਤੇ ਇੱਧਰ ਇਹਨਾਂ ਦੀਆਂ ਐਪਾਂ ਜਿਹੜੀਆਂ ਆ ਉਹ ਬੈਨ ਕਰੀ ਜਾਂਦੇ ਆ। ਸੋ ਇਹ ਇੱਕ ਹੋਰ ਤਰੀਕੇ ਦੀ ਗੇਮ ਜਿਹੜੀ ਇੱਥੇ ਚੱਲ ਰਹੀ ਆ। ਸੋ ਉਹਨਾਂ ਨੇ ਇਹ ਦਾਅਵਾ ਕੀਤਾ ਇੰਡੀਆ ਵਾਲਿਆਂ ਨੇ ਵੀ ਇਹਦਾ ਡਾਟਾ ਜਿਹੜਾ ਆ ਉਹ ਚਾਈਨਾ ਦੇ ਕੋਲ ਜਾ ਰਿਹਾ ਆ, ਇਸ ਲਈ ਡਾਟਾ ਸ਼ੇਅਰਿੰਗ ਉੱਥੇ ਨਾ ਹੋਵੇ ਸਾਡੇ ਲੋਕਾਂ ਦੀ। ਇਹਨਾਂ ਨੂੰ ਜਿਹੜਾ ਆ ਇਸ ਤਰੀਕੇ ਦੇ ਨਾਲ ਇਹਨਾਂ ਨੇ ਕੀਤਾ ਹੈਗਾ ਆ। ਉੱਦਾਂ ਡਾਟਾ ਸ਼ੇਅਰਿੰਗ ਦੀ ਜੇ ਗੱਲ ਕਰਦੇ ਜਾਈਏ ਤਾਂ ਅਮਰੀਕਾ ਦੇ ਵਿੱਚ ਵੀ ਟਿਕਟੌਕ ਦੇ ਡਾਟੇ ਨੂੰ ਲੈ ਕੇ ਬਹੁਤ ਜ਼ਿਆਦਾ ਰੌਲਾ ਜਿਹੜਾ ਉਹ ਚੱਲ ਰਿਹਾ ਹੈਗਾ ਆ। ਚਿਰ ਤੋਂ ਹੀ ਜਿਹੜਾ ਉਹ ਹੈਗਾ ਆ, ਕਈਆਂ ਨੇ ਜਿਹੜੇ ਇੱਕ ਸਾਬਕਾ FCC ਦੇ ਕਮਿਸ਼ਨਰ ਸੀਗੇ, ਉਹਨਾਂ ਨੇ ਤਾਂ ਚਿੱਠੀ ਲਿਖੀ ਸੀ ਕਾਂਗਰਸ ਨੂੰ ਤੇ FCC ਮੌਜੂਦਾ ਨੂੰ ਵੀ ਭਾਈ ਟਿਕਟੌਕ ਨੂੰ ਤੇ ਹੋਰ ਜਿਹੜੀਆਂ ਇੱਦਾਂ ਦੀਆਂ ਚਾਈਨੀਜ਼ ਐਪਸ ਆ ਉਹਨਾਂ ਨੂੰ ਬੰਦ ਕਰੋ, ਕਿਉਂਕਿ ਅਮਰੀਕਨ ਡਾਟਾ ਉੱਥੇ ਜਾ ਰਿਹਾ ਹੈ, ਅਮਰੀਕਨ ਯੂਜ਼ਰਸ ਦਾ ਡਾਟਾ ਜਾ ਰਿਹਾ। ਸੋ ਇੱਕ ਵਾਰੀ ਫਿਰ ਇਹ ਚਰਚਾ ਦੁਬਾਰਾ ਅਮਰੀਕਾ ਦੇ ਵਿੱਚ ਵੀ ਛਿੜੀ ਆ, ਪਰ ਵੇਲ ਕਿੱਥੇ ਆ ਜੀ ਕਿਸੇ ਨੂੰ ਜਿਹੜੇ ਟਿਕਟੌਕ ਜਾਂ ਇੱਦਾਂ ਦੀਆਂ ਐਪਸ ਦੇ ਵਿੱਚੋਂ ਨਿਕਲਣ ਦਾ, ਵੀ ਪ੍ਰਾਈਵੇਸੀ ਵਾਲੀ ਗੱਲ ਜਾਂ ਆਪਣੇ ਡਾਟਾ ਨੂੰ ਕਿੱਦਾਂ ਬਚਾਉਣਾ ਆ ਦੂਜੀਆਂ ਮੁਲਕਾਂ ਤੋਂ, ਖਾਸ ਕਰਕੇ ਜਿਹੜੇ ਕਿ ਇਸ ਨੂੰ ਗਲਤ ਢੰਗ ਦੇ ਨਾਲ ਵਰਤ ਸਕਦੇ ਆ, ਉਸ ਦੀ ਕਿਸੇ ਨੂੰ ਵੀ ਚੇਤਾ ਨਹੀਂ ਹੈਗਾ। ਅਗਲੀ ਖਬਰ ਵੱਲ ਚਲੀਏ। ਜਿਹੜਾ ਦੀਪ ਸਿੱਧੂ ਆ, ਉਸ ਦੀ ਮੌਤ ਹੋਈ ਨੂੰ 2 ਮਹੀਨੇ ਹੋ ਚੱਲੇ ਆ, ਪਰ ਪੂਰੀ ਦੁਨੀਆ ਦੇ ਜੋ ਕਲਾਕਾਰ ਹੈਗੇ ਆ, ਰੈਪਰ ਹੈਗੇ ਆ, ਉਹ ਹਜੇ ਵੀ ਉਸ ਨੂੰ ਪੂਰੀ ਤਰ੍ਹਾਂ ਨਾਲ ਯਾਦ ਕਰ ਰਹੇ ਹੈਗੇ ਆ। ਸਿੱਧੂ ਮੂਸੇਵਾਲੇ ਦੀ ਗੱਲ ਕਰਦੇ ਸਿੱਧੂ ਮੂਸੇਵਾਲੇ ਨੂੰ, ਸੌਰੀ। ਜੀ। ਤੇ ਡਰੇਕ ਜੋ ਇੱਕ ਰੈਪਰ ਹੈਗਾ, ਕੈਨੇਡਾ ਦਾ ਬਹੁਤ ਮਸ਼ਹੂਰ ਆ, ਉਸਨੇ ਲੇਟਲੀ ਜਿਹੜਾ ਸਿੱਧੂ ਮੂਸੇਵਾਲਾ, ਉਸ ਦੀ ਫੋਟੋ ਵਾਲੀ ਟੀ-ਸ਼ਰਟ ਪਾ ਕੇ ਇੱਕ ਜੋ ਕੰਸਰਟ ਕਰ ਰਿਹਾ ਸੀ, ਉੱਥੇ ਉਸ ਨੂੰ ਯਾਦ ਕੀਤਾ। ਉਸ ਟੀ-ਸ਼ਰਟ ਦੇ ਉੱਤੇ ਜੋ ਸਿੱਧੂ ਮੂਸੇਵਾਲਾ ਆ, ਉਹਦੀ ਪਿਕਚਰ ਦੇ ਨਾਲ ਉਹਦਾ 1993 ਤੋਂ ਲੈ ਕੇ 2022 ਤੱਕ ਲਿਖਿਆ ਹੋਇਆ ਸੀ। ਸੋ ਇੰਟਰਨੈਸ਼ਨਲ ਆਰਟਿਸਟ ਨੇ ਇਸ ਤਰ੍ਹਾਂ ਉਸ ਨੂੰ ਯਾਦ ਕੀਤਾ ਹੈਗਾ। ਇੰਡੀਆ ਦੇ ਵਿੱਚ ਵੀ, ਹੋਰ ਪੂਰੀ ਦੁਨੀਆ ਦੇ ਵਿੱਚ ਵੀ ਵੱਖ-ਵੱਖ ਲੋਕ ਉਸ ਨੂੰ ਯਾਦ ਕਰ ਰਹੇ ਹੈਗੇ ਆ। ਜੀ ਇਸੇ ਬਿਲਕੁਲ। ਤਰ੍ਹਾਂ
ਸੋ ਆਪਣੇ ਗੁਆਂਢੀ ਬਿਲਕੁਲ ਮੁਲਕ ਕੈਨੇਡਾ ਤੋਂ ਖਬਰ ਆ ਰਹੀ ਆ, ਸੌਰੀ ਕੈਨੇਡਾ ਤੋਂ, ਤੇ ਕੈਨੇਡਾ ਦੇ ਕਾਫੀ ਪਲੇਅਰ ਹੁਣ ਕਾਮਨਵੈਲਥ ਗੇਮਾਂ ਦੇ ਵਿੱਚ ਹਿੱਸਾ ਲੈ ਰਹੇ ਆ। ਇੰਗਲੈਂਡ ਦੇ ਵਿੱਚ ਬਰਮਿੰਘਮ ਵਿਖੇ ਕਰਵਾਈਆਂ ਜਾ ਰਹੀਆਂ ਕਾਮਨਵੈਲਥ ਗੇਮਾਂ ਦੇ ਵਿੱਚ ਇੱਕ ਕੈਨੇਡਾ ਦਾ ਬਹੁਤ ਤਕੜਾ ਭਲਵਾਨ ਆ ਜਸਮੀਤ ਸਿੰਘ ਫੂਲਕਾ, ਉਹ ਇਸ ਦੇ ਵਿੱਚ ਹਿੱਸਾ ਲੈਣ ਜਾ ਰਿਹਾ ਹੈਗਾ। ਜੀ। ਸੋ ਇਸ ਤੋਂ ਪਹਿਲਾਂ ਜਿਹੜਾ ਡਰੇਕ ਆ ਉਸਨੇ ਆਪਣੇ ਇੱਕ ਰੇਡੀਓ ਸ਼ੋਅ ਦੇ ਵਿੱਚ ਵੀ ਸਿੱਧੂ ਮੂਸੇਵਾਲੇ ਦੀ ਜਿਹੜਾ ਕਤਲ ਤੋਂ ਬਾਅਦ 'ਚ ਉਸਨੂੰ ਸ਼ਰਧਾਂਜਲੀ ਜਿਹੜੀ ਉਹ ਭੇਂਟ ਕੀਤੀ ਸੀਗੀ। ਤੇ ਕੱਲ ਆਪਣੇ ਜਿਹੜੇ ਟੋਰਾਂਟੋ ਦੇ ਹੀ ਕੌਂਸਰਟ ਦੇ ਵਿੱਚ ਉਸਦੀ ਤਸਵੀਰ ਵਾਲਾ ਤੇ ਉਸਦੇ ਨਾਮ ਲਿਖ ਕੇ ਕਿਹੜੇ ਈਅਰ ਬੋਰਨ, ਕਿਹੜੇ ਈਅਰ ਇਸਦੀ ਮੌਤ ਹੋਈ ਆ, ਉਸਨੂੰ ਸ਼ਰਧਾਂਜਲੀ ਜਿਹੜੀ ਆ ਉਸਨੇ ਇਹ ਭੇਂਟ ਕੀਤੀ ਆ। ਸੋ ਕਈ ਵਾਰੀ ਨਾ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਬੰਦੇ ਦੀ ਪਹੁੰਚ ਕਿੱਥੇ ਤੱਕ ਜਿਹੜੀ ਉਹ ਰਹੀ ਹੋਊਗੀ। ਪਰ ਸਿੱਧੂ ਮੂਸੇਵਾਲਾ ਜਿਸ ਨੇ ਆਪਣਾ ਕਰੀਅਰ ਉੱਥੋਂ ਹੀ ਕੈਨੇਡਾ ਦੇ ਵਿੱਚੋਂ ਹੀ ਜਿਹੜਾ ਉਹ ਸ਼ੁਰੂ ਕੀਤਾ ਸੀਗਾ, ਪਰ ਆਪਣੇ ਦਮ ਦੇ ਉੱਤੇ ਕਈ ਕਿੱਥੇ ਤੱਕ ਅੱਗੇ ਜਿਹੜਾ ਉਹ ਨਿਕਲ ਗਿਆ ਸੀਗਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੁਣ ਦਰਸਾਉਂਦੀਆਂ ਨੇ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਰੂਸ ਤੇ ਯੂਕਰੇਨ ਇੱਕ ਦੂਜੇ ਦੇ ਉੱਤੇ ਦੋਸ਼ ਲਗਾ ਰਹੇ ਆ। ਦੋਸ਼ ਇਸ ਚੀਜ਼ ਦਾ ਵੀ ਯੂਕਰੇਨੀਅਨ ਪ੍ਰਿਜ਼ਨਰ ਆਫ ਵਾਰਸ ਇੱਕ ਥਾਂ ਦੇ ਉੱਤੇ ਸੀਗੇ ਤੇ ਉੱਥੇ ਹੋਇਆ ਆ ਹਮਲਾ, ਜਿਹਦੇ ਕਰਕੇ ਦਰਜਨਾਂ ਹੀ ਯੂਕਰੇਨੀਅਨ ਪ੍ਰਿਜ਼ਨਰ ਆਫ ਵਾਰ ਜਿਹੜੇ ਉਹ ਮਾਰੇ ਗਏ ਆ। ਰੂਸ ਕਹਿੰਦਾ ਯੂਕਰੇਨ ਵਾਲਿਆਂ ਦੀ ਮਿਜ਼ਾਈਲ ਨੇ ਕੀਤਾ ਹੈ, ਯੂਕਰੇਨ ਕਹਿੰਦਾ ਵੀ ਰੂਸ ਵਾਲਿਆਂ ਦੀ ਜਿਹੜੀ ਮਿਜ਼ਾਈਲ ਆ ਉਹਦੇ ਨਾਲ ਜਿਹੜੀ ਸ਼ੈਲਿੰਗ ਹੋਈ ਹੈ ਇਸ ਪ੍ਰਿਜ਼ਨ ਦੇ ਉੱਤੇ, ਉਹਦੇ ਕਰਕੇ ਜਿਹੜੀ ਮੌਤ ਹੋਈ ਆ। ਰੂਸ ਦਾਅਵਾ ਕਰੀ ਜਾਂਦਾ ਵੀ ਯੂਕਰੇਨ ਨੂੰ ਜਿਹੜੀਆਂ ਯੂਐਸ ਨੇ ਹਾਈਮਰਸ ਮਲਟੀਪਲ ਰਾਕਟ ਲਾਂਚਰ ਜਿਹੜੇ ਦਿੱਤੇ ਸੀਗੇ, ਉਹ ਜਿਹੜਾ ਹਮਲਾ ਉਹਦੇ ਨਾਲ ਜਿਹੜੀਆਂ ਮਿਜ਼ਾਈਲਸ ਆ ਉਹ ਹੋਈਆਂ ਆ ਦੌਨਤਸਕ ਜਿਹੜਾ ਇਲਾਕਾ ਹੈ ਉਸ ਦੇ ਵਿੱਚ। ਇਸ ਦੇ ਕਰਕੇ 53 ਜਿਹੜੇ ਯੂਕਰੇਨੀਅਨ ਪ੍ਰਿਜ਼ਨਰ ਆਫ ਵਾਰ ਆ ਉਹਨਾਂ ਦੀ ਮੌਤ ਹੋਈ ਆ ਤੇ 75 ਜਿਹੜੇ ਉਹ ਜ਼ਖਮੀ ਹੋਏ ਆ। ਰਸ਼ੀਅਨ ਡਿਫੈਂਸ ਮਿਨਿਸਟਰ ਦੇ ਸਪੋਕਸਮੈਨ ਲੈਫਟੀਨੈਂਟ ਜਨਰਲ ਇਗੋਰ ਕੋਨਸ਼ਕੋਵ ਉਹਨਾਂ ਨੇ ਜਿਹੜਾ ਇਹ ਆਖਿਆ, ਕਹਿੰਦੇ ਵੀ ਇਹ ਜਿਹੜਾ ਹਮਲਾ ਆ ਜਾਣਬੁੱਝ ਕੇ ਪ੍ਰਵੋਕ ਕਰਨ ਵਾਲੀ ਗੱਲ ਕੀਤੀ ਗਈ ਹੈ। ਯੂਕਰੇਨੀਅਨ ਮਿਲਟਰੀ ਨੇ ਇਸ ਚੀਜ਼ ਦੀ ਨੂੰ ਨਕਾਰਿਆ, ਉਹ ਕਿਹਾ ਵੀ ਸਾਡਾ ਕੋਈ ਵੀ ਰਾਕਟ ਜਾਂ ਆਰਟਲਰੀ ਸਟ੍ਰਾਈਕ ਆ ਹਮਲਾ ਕਿਸੇ ਤਰੀਕੇ ਦਾ ਓਲੀਨਵਿਕਾ ਜਿਹੜਾ ਇਲਾਕਾ ਆ ਜਿੱਥੇ ਪ੍ਰਿਜ਼ਨ ਸੀਗੀ ਉਹ ਨਹੀਂ ਹੋਈ। ਤੇ ਕਹਿੰਦੇ ਵੀ ਇਹ ਜਿਹੜੀ ਸ਼ੈਲਿੰਗ ਦੀ ਗੱਲ ਜਿਹੜੀ ਚੱਲ ਰਹੀ ਆ ਇਹ ਰਸ਼ੀਅਨ ਮਿਲਟਰੀ ਟਾਰਗੇਟਸ ਦੇ ਉੱਤੇ ਹੀ ਅਸੀਂ ਜਿਹੜੀ ਕਰ ਰਹੇ ਹਾਂ, ਨਾ ਕਿ ਆਪਣੇ ਹੀ ਜਿਹੜੇ ਕੈਦੀ ਆ ਉਹਨਾਂ ਨੂੰ ਮਾਰਨ ਦੇ ਲਈ। ਉਹਨਾਂ ਨੇ ਇਹ ਸਗੋਂ ਉਲਟਾ ਜਿਹੜਾ ਉਹ ਦਾਅਵਾ ਇਹ ਕਰ ਦਿੱਤਾ ਵੀ ਰਸ਼ੀਅਨ ਫੋਰਸਿਸ ਜਾਣ ਬੁੱਝ ਕੇ ਪ੍ਰਿਜ਼ਨ ਦੇ ਉੱਤੇ ਉਹਨਾਂ ਨੇ ਹਮਲਾ ਕੀਤਾ ਆ ਤੇ ਸਾਡੇ ਉੱਤੇ ਇਹ ਦੋਸ਼ ਮੜਨ ਦੀ ਕੋਸ਼ਿਸ਼ ਕਰ ਰਹੇ ਆ ਵੀ ਯੂਕਰੇਨ ਦੇ ਦੁਆਰਾ ਵਾਰ ਕ੍ਰਾਈਮ ਕੀਤੇ ਗਏ। ਕਹਿੰਦੇ ਵੀ ਉਹ ਉਹਨਾਂ ਫੌਜੀਆਂ ਦੇ ਉੱਤੇ ਜਿਹੜਾ ਟਾਰਚਰ ਤੇ ਐਗਜ਼ੀਕਿਊਸ਼ਨ ਕਰ ਰਹੇ ਸੀ ਉਸ ਨੂੰ ਲੁਕਾਉਣ ਦੇ ਮਾਰੇ ਇਹਨਾਂ ਨੇ ਇਹ ਹਮਲਾ ਕੀਤਾ ਹੈਗਾ ਆ। ਸੋ ਦੋਨਾਂ ਹੀ ਕਲੇਮਸ ਨੂੰ ਅਜੇ ਤੱਕ ਕਿਸੇ ਨੇ ਵੀ ਇੰਡੀਪੈਂਡੈਂਟਲੀ ਵੈਰੀਫਾਈ ਨਹੀਂ ਕੀਤਾ। ਇਹ ਦੋਨੋਂ ਤਰਫੋਂ ਦੀ ਜਿਹੜੇ ਵਰਜਨ ਆ ਉਹ ਇਸ ਟਾਈਮ ਇੱਦਾਂ ਆ ਰਹੇ ਆ। ਪਰ ਮੁੱਖ ਦੀ ਗੱਲ ਆ ਵੀ ਉਹ ਜਿਹੜੇ ਪ੍ਰਿਜ਼ਨਰ ਆਫ ਵਾਰ ਸੀ ਉਹਨਾਂ ਚੋਂ 53 ਜਿਹੜੇ ਆ ਉਹ ਮਾਰੇ ਗਏ ਆ ਤੇ 75 ਇਸ ਟਾਈਮ ਜ਼ਖਮੀ ਪਏ ਨੇ ਇਸ ਹਮਲੇ ਦੇ ਵਿੱਚ। ਅਗਲੀ ਖਬਰ ਵੱਲ ਚਲੀਏ। ਪੋਪ ਜੋ ਹੈਗਾ ਉਹ ਕੈਨੇਡਾ ਦੇ ਵਿੱਚ 6 ਦਿਨਾਂ ਦੇ ਆਪਣੇ ਟ੍ਰਿਪ ਦੇ ਉੱਤੇ ਆਇਆ ਹੋਇਆ ਸੀ ਤੇ ਉੱਥੇ ਆ ਕੇ ਪੋਪ ਫਰਾਂਸਿਸ ਨੇ ਜੋ ਕੈਥੋਲਿਕ ਚਰਚ ਨੇ ਓਰੀਜਨਲ ਜੋ ਇੰਡੀਜੀਨੀਅਸ ਪੀਪਲ ਹੈਗੇ ਆ ਕੈਨੇਡਾ ਦੇ ਉਹਨਾਂ ਦੇ ਉੱਤੇ ਜੋ ਧੱਕੇ ਕੀਤੇ ਸੀ, ਉਹਨਾਂ ਦੇ ਅਗੇਂਸਟ ਵਾਇਲੈਂਸ ਕੀਤੀ ਸੀ, ਉਹਨਾਂ ਦਾ ਅਬਿਊਜ਼ ਕੀਤਾ ਸੀ, ਉਹਦੇ ਲਈ ਮਾਫੀ ਮੰਗੀ ਹੈਗੀ ਆ। ਪਰ ਜੋ ਪ੍ਰੋਮੀਨੈਂਟ ਇੰਡੀਜੀਨੀਅਸ ਪੀਪਲ ਜਾਂ ਉਹਨਾਂ ਦੇ ਐਡਵੋਕੇਟਸ ਹੈਗੇ ਆ, ਉਹਨਾਂ ਨੇ ਕਿਹਾ ਵੀ ਅਸੀਂ ਇਸ ਮਾਫੀ ਨੂੰ ਨਹੀਂ ਮੰਨਦੇ ਵੀ ਸਾਡੇ ਹਜ਼ਾਰਾਂ ਦੇ ਹਿਸਾਬ ਨਾਲ ਤੁਸੀਂ ਬੱਚੇ ਸਾਡੇ ਤੋਂ ਧੱਕੇ ਨਾਲ ਖੋਹ ਕੇ ਲੈ ਗਏ, ਕ੍ਰਿਸਚੀਅਨ ਸਕੂਲਾਂ ਦੇ ਵਿੱਚ ਉਹਨਾਂ ਨੂੰ ਪੜ੍ਹਨ ਪਾਤਾ ਤੇ ਉਹਨਾਂ ਨੂੰ ਇਹ ਕਿਹਾ ਵੀ ਉਹਨਾਂ ਦੀ ਲੈਂਗੁਏਜ, ਉਹਨਾਂ ਦੀ ਮਾਤ ਭਾਸ਼ਾ, ਉਹਨਾਂ ਦਾ ਕਲਚਰ ਸਾਰਾ ਕੁਝ ਭੁੱਲ ਜਾਵੋ। ਤੇ ਮੁੜ ਕੇ ਜੋ ਬੱਚੇ ਉਹਨਾਂ ਦੇ ਨਾਲ ਫਸਦੇ ਸੀ ਵੀ ਨਹੀਂ ਅਸੀਂ ਤਾਂ ਆਪਣੀ ਮਾਂ ਭਾਸ਼ਾ ਬੋਲਣੀ ਆ ਜਾਂ ਅਸੀਂ ਆਪਣੇ ਜੋ ਜਿਸ ਤਰ੍ਹਾਂ ਦੇ ਕੱਪੜੇ ਉਹ ਪਾਉਂਦੇ ਆਪਣੇ ਕਲਚਰ ਨੂੰ ਰੱਖਣਾ, ਉਹਨੂੰ ਮਾਰ ਕੇ ਦੱਬ ਦਿਓ। ਪਿਛਲੇ ਮਹੀਨਿਆਂ ਦੇ ਵਿੱਚ ਆਪਾਂ ਦੇਖੀਆਂ ਕਿਸ ਤਰ੍ਹਾਂ ਕੈਨੇਡਾ ਤੋਂ ਕਈ ਜੋ ਪੁਰਾਣੇ ਸਕੂਲ ਸੀ ਜਿਸ ਤਰ੍ਹਾਂ ਕੈਮਲੂਪਸ ਵਿੱਚ ਵੀ ਉਹਨਾਂ ਦੇ ਲਾਗਿਓਂ ਬਹੁਤ ਸਾਰੀਆਂ ਗ੍ਰੇਵਸ ਦੇ ਵਿੱਚੋਂ ਬੱਚਿਆਂ ਦੀਆਂ ਜੋ ਬੋਡੀਜ਼ ਆ ਉਹ ਮਿਲੀਆਂ ਤੇ ਕਿਸ ਤਰ੍ਹਾਂ ਉਹਨਾਂ ਨੂੰ ਮਾਰ ਦਿੱਤਾ ਗਿਆ ਸੀ।
ਸੋ ਸ਼ਰੇਆਮ ਇੰਨਾ ਜ਼ਿਆਦਾ ਜਿਹੜਾ ਆ ਧੱਕਾ 100 ਸਾਲ ਪਹਿਲਾਂ ਉੱਥੇ ਦੇ ਓਰੀਜਨਲ ਜੋ ਲੋਕ ਆ ਉਹਨਾਂ ਨਾਲ ਕੀਤਾ ਗਿਆ ਸੀ, ਤੇ ਕ੍ਰਿਸਚੀਅਨਸ ਵੱਲੋਂ ਕੀਤਾ ਗਿਆ ਸੀ। ਦੇਖੋ ਕਹਿੰਦੇ ਸੀ ਵੀ ਅਸੀਂ ਤੁਹਾਡੇ ਬੱਚਿਆਂ ਨੂੰ ਪੜ੍ਹਾ ਰਹੇ ਹਾਂ, ਵਧੀਆ ਬਣਾ ਰਹੇ ਹੈਗੇ ਆ। ਸੋ ਅੱਜ ਕੱਲ੍ਹ ਵੀ ਬਹੁਤ ਲੋਕਾਂ ਨੂੰ ਇਹ ਵਹਿਮੀ ਹੋਈ ਹੋ ਆ, ਖਾਸ ਕਰਕੇ ਪੰਜਾਬ ਦੇ ਵਿੱਚ। ਸੋ ਉਹਨਾਂ ਸਾਰਿਆਂ ਨੂੰ ਸੋਚਣਾ ਚਾਹੀਦਾ। ਜਿੱਥੇ ਪੋਪ ਫਰਾਂਸਿਸ ਆਇਆ ਉੱਥੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ, NDP ਦੇ ਲੀਡਰ ਜਗਮੀਤ ਸਿੰਘ ਤੇ ਹੋਰ ਫਸਟ ਨੇਸ਼ਨਸ, ਇਨੂਟ ਤੇ ਮੈਟਿਸ ਡੈਲੀਗੇਸ਼ਨ, ਇਹ ਸਾਰੇ ਵੱਖ-ਵੱਖ ਹਿੱਸਿਆਂ ਤੋਂ ਪੂਰੇ ਕੈਨੇਡਾ ਚੋਂ ਪਹੁੰਚੇ ਹੋਏ ਸੀ। ਬਹੁਤ ਸਾਰੇ ਲੋਕਾਂ ਨੇ ਉੱਥੇ ਇੱਕ ਤਰ੍ਹਾਂ ਦੇ ਨਾਲ ਰੋ ਕੇ ਪ੍ਰੋਟੈਸਟ ਵੀ ਕੀਤਾ ਵੀ ਸਾਡੇ ਜੋ ਬੱਚੇ ਸੀ ਉਹਨਾਂ ਦੇ ਨਾਲ ਤੁਸੀਂ ਕੀ ਕੀਤਾ ਹੈਗਾ, ਤੇ ਹੁਣ ਇੱਕ ਛੋਟੀ ਜਿਹੀ ਤੁਸੀਂ ਬੋਲ ਜਾਓ ਵੀ ਨਹੀਂ ਜੀ ਹੁਣ ਅਸੀਂ ਸੌਰੀ ਹਾਂ, ਸਾਨੂੰ ਮਾਫ਼ ਕਰ ਦਿੱਤਾ ਜਾਵੇ, ਅਸੀਂ ਇਸ ਮਾਫ਼ੀ ਨੂੰ ਨਹੀਂ ਮੰਨਦੇ ਹੈਗੇ। ਜੀ ਬਿਲਕੁਲ। ਜਿੰਨਾ ਧੱਕਾ, ਜਿੰਨਾ ਤਸ਼ੱਦਦ ਤੇ ਇਹ ਚੀਜ਼ਾਂ ਜਿਹੜੀਆਂ ਖੋਹ ਲਈਆਂ ਗਈਆਂ ਉਹਨਾਂ ਲੋਕਾਂ ਤੋਂ, ਸਮਝਣ ਦੇ ਲਈ ਜ਼ਰੂਰਤ ਆ। ਇਹ ਮੁੱਢਲੇ ਤੌਰ ਤੋਂ ਹੀ ਅੱਜ ਇੱਥੇ ਬਹੁਤ ਨੇ ਜਿਹੜੇ ਪਾਣੀ ਉਹਨਾਂ ਦਾ ਧੋ ਧੋ ਕੇ ਪੈਰਾਂ ਦਾ ਪੀਂਦੇ ਆ ਵੀ ਗੋਰਿਆਂ ਤੋਂ ਚੰਗੇ, ਤੇ ਇਹਨਾਂ ਤੋਂ ਚੰਗੇ ਸ਼ਾਇਦ ਕੋਈ ਹੈ ਹੀ ਨਹੀਂ ਆ। ਪਰ ਇਹਨਾਂ ਦੇ ਇਤਿਹਾਸ ਦੇ ਵਿੱਚ ਜਾਓ ਤਾਂ ਇਹਨਾਂ ਜਿੰਨਾ ਜ਼ੁਲਮ ਜਿਹੜਾ ਆ ਉਹ ਕਿਸੇ ਹੋਰ ਨੇ ਕਿਤੇ ਕੀਤਾ ਹੀ ਨਹੀਂ ਹੋਣਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜੈਟ ਬਲੂ ਤੇ ਜਿਹੜੀ ਸਪਿਰਿਟ ਏਅਰਲਾਈਨਸ ਆ ਉਹਨਾਂ ਦੇ ਦਰਮਿਆਨ ਸਮਝੌਤਾ ਹੋਇਆ। ਜੈਟ ਬਲੂ ਮੰਨ ਗਈ ਆ ਵੀ ਉਹ ਸਪਿਰਿਟ ਏਅਰਲਾਈਨਸ ਨੂੰ $3.8 ਬਿਲੀਅਨ ਦੇ ਵਿੱਚ ਖਰੀਦੇਗੀ। ਇੱਦਾਂ ਕਰਨ ਦੇ ਨਾਲ ਜਿਹੜੀ ਜੈਟ ਬਲੂ ਆ 5ਵੀਂ ਸਭ ਤੋਂ ਵੱਡੀ US ਏਅਰਲਾਈਨ ਜਿਹੜੀ ਉਹ ਬਣ ਜਾਵੇਗੀ। ਸੋ ਇਸ ਤੋਂ ਪਹਿਲਾਂ ਸਪਿਰਿਟ ਤੇ ਫਰੰਟੀਅਰ ਦੇ ਮਰਜਰ ਦੀਆਂ ਚਰਚਾਵਾਂ ਜਿਹੜੀਆਂ ਉਹ ਚੱਲ ਰਹੀਆਂ ਸੀ, ਜੋ ਕਿ ਗੱਲ ਅੱਗੇ ਨਹੀਂ ਤੁਰੀ ਤੇ ਫਿਰ ਆਪਸ ਦੇ ਵਿੱਚ ਕੈਂਸਲ ਹੋ ਗਈਆਂ। ਲੋਕ ਜਿਨ੍ਹਾਂ ਨੇ ਸਪਿਰਿਟ ਤੇ ਫਰੰਟੀਅਰ ਦੇ ਵਿੱਚ ਟਰੈਵਲ ਕੀਤਾ ਉਹ ਕਹਿੰਦੇ ਸ਼ੁਕਰ ਆ ਕਿਤੇ ਇਕੱਠੀਆਂ ਨਹੀਂ ਹੋ ਗਈਆਂ, ਨਹੀਂ ਤਾਂ ਫਟਿਆਂ ਦੇ ਤੇ ਲੰਮੇ ਪਾ ਕੇ ਇਹਨਾਂ ਨੇ ਲੈ ਕੇ ਜਾਣਾ ਸੀ, ਕਿਉਂਕਿ ਇਹਨਾਂ ਦਾ ਕੋਈ ਬਹੁਤਾ ਗੁੱਡ ਰਿਵਿਊਜ਼ ਇਹਨਾਂ ਦੋਨਾਂ ਏਅਰਲਾਈਨਸ ਦੇ ਚੰਗੇ ਜਿਹੜੇ ਉਹ ਨਹੀਂ ਜਿਹੜੇ ਉਹ ਦੇਖੇ ਗਏ ਹੈਗੇ। ਸੋ ਹੁਣ $3.8 ਬਿਲੀਅਨ ਦੇ ਵਿੱਚ ਐਕਵਾਇਰ ਕਰਨਗੇ। ਇਹ ਹੁੰਦੀ ਆ ਕਿ ਨਹੀਂ ਕਿ ਇਹ ਵੀ ਬਾਅਦ ਦੇ ਵਿੱਚ ਟੈਸਲਾ ਵਾਲੇ ਜਿਹੜੇ ਇਲੌਨ ਮਸਕ ਵਾਂਗੂ ਹੱਥ ਪਿੱਛੇ ਖਿੱਚ ਲੈਣਗੇ, ਨਾ ਭਾਈ ਨਾ ਹੁਣ ਨਹੀਂ ਹੁੰਦੀ, ਇਹਦੇ ਵਿੱਚ ਇੱਦਾਂ ਹੈ, ਉਹਦੇ 'ਚ ਉੱਦਾਂ ਹੈ, ਮੱਝ ਮੁੱਕਰ ਵੀ ਜਾਂਦੇ ਹੁੰਦੇ ਆ। ਸੋ ਲੈਟਸ ਸੀ ਕੀ ਬਣਦਾ। ਪਰ ਹਾਲ ਦੀ ਘੜੀ 5ਵੀਂ ਅਮਰੀਕਾ ਦੀ ਸਭ ਤੋਂ ਵੱਡੀ ਏਅਰਲਾਈਨ ਬਣਨ ਦੇ ਵੱਲ ਨੂੰ ਜੈਟ ਬਲੂ ਉਸਨੇ ਆਪਣੇ ਕਦਮ ਜਿਹੜੇ ਉਹ ਚੱਕੇ ਆ। $2.5 ਪ੍ਰੀਪੇਮੈਂਟ ਪਰ ਸ਼ੇਅਰ ਦੇ ਹਿਸਾਬ ਦੇ ਨਾਲ ਇਨ ਕੈਸ਼ ਜਿਹੜੀ ਆ ਉਹਨਾਂ ਨੇ ਦੇਣੀ ਹੈਗੀ ਆ। ਸਪਿਰਿਟ ਦੇ ਸਟਾਕ ਹੋਲਡਰਸ ਜੇ ਇਸ ਨੂੰ ਜਿਹੜਾ ਆ ਉਹ ਅਪਰੂਵ ਜਿਹੜੇ ਉਹ ਕਰਦੇ ਆ। ਉੱਦਾਂ $33 ਪਰ ਸ਼ੇਅਰ ਦੇ ਹਿਸਾਬ ਦੇ ਨਾਲ ਸਪਿਰਿਟ ਨੂੰ ਇਹ ਪਰ ਕੈਸ਼ ਦੇ ਵਿੱਚ ਜਿਹੜੇ ਜੈਟ ਬਲੂ ਆ ਉਹ ਖਰੀਦਣ ਜਾ ਰਹੀ ਹੈਗੀ ਹੈ। ਜੈਟ ਬਲੂ ਦੇ CEO ਰੋਬਿਨ ਹੇਜ਼ ਆ, ਉਹਨਾਂ ਨੇ ਅੱਜ ਸਟੇਟਮੈਂਟ ਦੇ ਵਿੱਚ ਇਹ ਦੱਸਿਆ ਆ। ਕਹਿੰਦੇ ਵੀ ਅਸੀਂ ਜਿਹੜੀਆਂ ਟੌਪ ਦੀਆਂ ਹੋਰ 4 ਏਅਰਲਾਈਨਸ ਆ ਉਹਨਾਂ ਨੂੰ ਕੜੀ ਟੱਕਰ ਇਸ ਤੋਂ ਬਾਅਦ ਦੇ ਵਿੱਚ ਦੇਵਾਂਗੇ। ਜੀ, ਅਗਲੀ ਖਬਰ ਵੱਲ ਚਲੀਏ। ਹਾਊਸ ਸਪੀਕਰ ਨੈਂਸੀ ਪਲੋਸੀ ਉਹ ਏਸ਼ੀਆ ਨੂੰ ਟ੍ਰਿਪ ਦੇ ਉੱਤੇ ਜਾ ਰਹੇ ਆ ਤੇ ਕਹਿੰਦੇ ਵੀ ਤਾਈਵਾਨ ਦੇ ਵਿੱਚ ਵੀ ਉਹਨਾਂ ਦਾ ਸਟਾਪ ਹੋਊਗਾ। ਪਿਛਲੇ ਦਿਨਾਂ ਦੇ ਵਿੱਚ ਚਾਈਨਾ ਦੇ ਪ੍ਰੈਜ਼ੀਡੈਂਟ ਜੀ ਜਿਨਪਿੰਗ ਨੇ ਵਾਰਨਿੰਗ ਦਿੱਤੀ ਸੀ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਵੀ ਜੇ ਤਾਈਵਾਨ ਦੇ ਵਿੱਚ ਤੁਸੀਂ ਕਿਸੇ ਤਰ੍ਹਾਂ ਇੰਟਰਫੀਰੈਂਸ ਕੀਤੀ ਆ ਤਾਂ ਉਸ ਨੂੰ ਇਸ ਤਰ੍ਹਾਂ ਆਪਾਂ ਜਾਣਾਂਗੇ ਵੀ ਅੱਗ ਦੇ ਨਾਲ ਜੋ ਖੇਲਣਗੇ ਉਹਨਾਂ ਨੂੰ ਖਤਮ ਕਰ ਦਿੱਤਾ ਜਾਊਗਾ। ਸੋ ਜਿੰਗਪਿੰਗ ਨੇ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਸ਼ਰੇਆਮ ਵਾਰਨਿੰਗ ਦਿੱਤੀ ਸੀ। ਵਾਈਟ ਹਾਊਸ ਵੀ ਕੋਸ਼ਿਸ਼ ਕਰ ਰਿਹਾ ਸੀ ਕਿ ਨੈਂਸੀ ਪਲੋਸੀ ਨੂੰ ਤਾਈਵਾਨ ਨਹੀਂ ਜਾਣਾ ਚਾਹੀਦਾ, ਪਰ ਅੱਜ ਖਬਰਾਂ ਆ ਰਹੀਆਂ ਵੀ ਨੈਂਸੀ ਪਲੋਸੀ ਤਾਈਵਾਨ ਜਾਏਗੀ। ਤਾਈਵਾਨ ਇੱਕ ਮੁਲਕ ਜੋ ਆ ਇੱਕ ਛੋਟਾ ਜਿਹਾ ਆਈਲੈਂਡ ਦੇ ਵਿੱਚ ਥੋੜਾ ਜਿਹਾ ਹਿੱਸਾ ਆ ਚਾਈਨਾ ਤੇ ਤਾਈਵਾਨ ਦੇ ਵਿਚਾਲੇ, ਤੇ ਚਾਈਨਾ ਵਾਲੇ ਤਾਈਵਾਨ ਨੂੰ ਆਪਣਾ ਹੀ ਮੁਲਕ ਸਮਝਦੇ ਹੈਗੇ ਆ। ਪਰ ਤਾਈਵਾਨ ਦਾ ਜੋ ਹੈਡ ਹੈਗਾ ਆ ਉਸਨੇ ਇਹ ਕਿਹਾ ਆ ਵੀ ਨੈਂਸੀ ਪਲੋਸੀ ਨੂੰ ਬਿਲਕੁਲ ਪਹੁੰਚਣਾ ਚਾਹੀਦਾ ਹੈਗਾ, ਅਸੀਂ ਉਹਦਾ ਪੂਰਾ ਵੈਲਕਮ ਕਰਾਂਗੇ। ਜੋ ਚਾਈਨਾ ਵਾਲੇ ਆ ਇਹ ਤਾਂ ਐਵੇਂ ਹੀ ਰੌਲਾ ਪਾ ਰਹੇ ਹੈਗੇ ਆ। ਤੇ ਚਾਈਨਾ ਨੇ ਪਿਛਲੇ ਸਮੇਂ ਦੇ ਵਿੱਚ ਵੀ ਕਾਫੀ ਮਿਲਟਰੀ ਦੀ ਪ੍ਰੈਜ਼ੈਂਸ ਤਾਈਵਾਨ ਦੇ ਆਲੇ ਦੁਆਲੇ ਕੀਤੀ ਸੀ, ਖਾਸ ਕਰਕੇ ਪਲੇਨਸ ਨੂੰ ਲੈ ਕੇ। ਤੇ ਹੁਣ ਦੇਖਦੇ ਆ ਵੀ ਜਦੋਂ ਹਾਊਸ ਸਪੀਕਰ ਨੈਂਸੀ ਪਲੋਸੀ ਤਾਈਵਾਨ ਜਾਂਦੇ ਆ ਉਸ ਤੋਂ ਬਾਅਦ ਚਾਈਨਾ ਵਾਲਿਆਂ ਦਾ ਕੀ ਰਿਐਕਸ਼ਨ ਰਹਿੰਦਾ ਹੈਗਾ। ਜੀ,
ਸਮਾਂ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਇਸ ਤੋਂ ਅਗਲਾ ਜਿਹੜਾ ਪ੍ਰੋਗਰਾਮ ਆ ਉਹ ਆਵੇਗਾ ਆਤਮਿਕ ਆਨੰਦ 11 ਵਜੇ ਤੱਕ। 11 ਤੋਂ 1 ਵਜੇ ਦੇ ਵਿੱਚ ਪ੍ਰੋਗਰਾਮ ਨਜ਼ਰੀਆ ਜਿਹੜਾ ਹੋਵੇਗਾ। 1 ਤੋਂ 2:30 ਵਜੇ ਤੱਕ ਕੁਝ ਗੱਲਾਂ ਕੁਝ ਗੀਤ। 3 ਤੋਂ 4 ਵਜੇ ਦੇ ਵਿੱਚ ਸਾਂਝੀ ਸੱਥ। 4 ਤੋਂ 5:30 ਵਜੇ ਦੇ ਵਿੱਚ ਘਰ ਸੰਸਾਰ। 5:40 ਦੇ ਉੱਤੇ ਪ੍ਰੋਗਰਾਮ ਆਵੇਗਾ ਜੀ ਅਪਡੇਟ ਕੈਲੀਫੋਰਨੀਆ। 6 ਤੋਂ 8 ਵਜੇ ਦੇ ਵਿੱਚ ਗੁਰਬਾਣੀ ਦੇ ਸ਼ਾਮ ਦੇ ਦੀਵਾਨ। 8:30 ਵਜੇ ਖਬਰ ਤੇ ਨਜ਼ਰ ਦੀਪਕ ਸ਼ਰਮਾ ਉਹਨਾਂ ਦੇ ਨਾਲ ਜਿਹੜਾ ਉਹ ਪ੍ਰੋਗਰਾਮ ਹੋਵੇਗਾ। ਸੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਚੱਲਦੇ ਰਹਿਣਗੇ। ਤੁਸੀਂ ਇੱਦਾਂ ਹੀ ਜੁੜੇ ਰਹੋ। ਅਤੇ ਇੱਕ ਵਾਰੀ ਫਿਰ ਦੱਸਦੇ ਜਾਈਏ ਜਿਹੜਾ ਕੱਲ੍ਹ ਨੂੰ ਜਿਹੜੇ ਸਿੱਖ ਮੋਟਰਸਾਈਕਲ ਕਲੱਬ ਵਾਲੇ ਆ ਉਹਨਾਂ ਦੇ ਦੁਆਰਾ ਜਿਹੜੀ ਰਾਈਡ ਅਗੇਂਸਟ ਹੇਟ ਉਸ ਨੂੰ ਜਿਹੜਾ ਆ ਉਹ ਸ਼ੁਰੂ ਕੀਤਾ ਜਾਣਾ ਆ। ਸੋ ਕੱਲ੍ਹ ਸ਼ਾਮ ਨੂੰ ਉਹਨਾਂ ਨੇ ਪ੍ਰੋਗਰਾਮ ਰੱਖਿਆ ਆ 30 ਤਰੀਕ ਨੂੰ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ 5 ਤੋਂ 7 ਵਜੇ ਦੇ ਵਿੱਚ। 10ਵੀਂ ਜਿਹੜੀ ਐਨੀਵਰਸਰੀ ਹੈਗੀ ਆ ਇਸ ਹਮਲੇ ਦੀ। ਸੋ ਉਸ ਦੀ ਯਾਦਗਾਰ ਦੇ ਵਿੱਚ 10ਵੀਂ ਯਾਦਗਾਰ ਦੇ ਵਿੱਚ ਇਹਨਾਂ ਨੇ ਇਹ ਜਿਹੜਾ ਆ ਪ੍ਰੋਗਰਾਮ ਆ ਉਹ ਰੱਖਿਆ ਹੈਗਾ ਆ। ਸੋ ਜ਼ਰੂਰ ਜਿਹੜੇ ਆ ਇਹਨਾਂ ਨੂੰ ਹੌਸਲਾ ਅਫਜ਼ਾਈ ਦੇਣ ਦੇ ਲਈ ਤੁਸੀਂ ਜ਼ਰੂਰ ਪਹੁੰਚੋ ਜੀ। USA ਦਾ ਜਿਹੜਾ ਸਿੱਖ ਮੋਟਰਸਾਈਕਲ ਕਲੱਬ ਹੈਗਾ ਆ, ਕਹਿੰਦੇ ਵੀ ਦਰਜਨ ਜਿਹੜੇ ਰਾਈਡਰਸ ਆ ਉਹਨਾਂ ਨੇ ਸ਼ੁਰੂਆਤ ਜਿਹੜੀ ਕਰਨੀ ਆ। ਓਕ ਕ੍ਰੀਕ ਗੁਰਦੁਆਰਾ ਸਾਹਿਬ ਦਾ ਜਿਹੜਾ ਮੈਸੇਕਰ ਹੋਇਆ ਸੀਗਾ ਅਗਸਤ ਦੇ ਵਿੱਚ, ਉਸ ਦੇ ਤਹਿਤ ਇਹ ਰਾਈਡ ਅਗੇਂਸਟ ਹੇਟ ਕਰਨਗੇ। ਵੱਖ-ਵੱਖ ਸੂਬਿਆਂ ਦੇ ਵਿੱਚੋਂ ਲੰਘਦੇ ਹੋਏ ਇਹਨਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਆ ਉਹ ਜਾਣਾ ਆ। ਸੋ 2 ਹਫ਼ਤੇ ਦਾ ਇਹ ਜਿਹੜਾ ਟ੍ਰਿਪ ਹੈਗਾ ਆ ਰਾਈਡਰਸ ਦੇ ਲਈ। ਕੈਲੀਫੋਰਨੀਆ ਤੋਂ ਇਸ ਦੀ ਸ਼ੁਰੂਆਤ ਹੋਊਗੀ। ਇਹਨਾਂ ਨੇ ਫੀਨਿਕਸ ਦੇ ਵਿੱਚ ਵੀ ਜਿਹੜਾ ਉਹ ਰੁਕਣਾ ਹੈਗਾ ਆ। ਪਰ ਕੱਲ੍ਹ ਨੂੰ ਸਵੇਰੇ 5 ਤੋਂ 7 ਵਜੇ ਸ਼ਾਮੀ ਜਿਹੜਾ 5 ਤੋਂ 7 ਵਜੇ ਆ ਉੱਥੇ ਇੱਕ ਵਿਸ਼ੇਸ਼ ਜਿਹੜੀ ਆ ਅਰਦਾਸ ਪ੍ਰੋਗਰਾਮ ਇਹਨਾਂ ਨੇ ਰੱਖਿਆ ਆ। ਜਿਸ ਤੋਂ ਬਾਅਦ ਦੇ ਵਿੱਚ ਅਗਲੇ ਦਿਨ ਤੜਕੇ ਸਵੇਰੇ ਆ ਉਹਨਾਂ ਨੇ ਉੱਥੋਂ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਆ ਉਹ ਕਰਨੀ ਆ। ਅਤੇ ਫਿਰ 5 ਅਗਸਤ ਤਾਈਂ ਜਿਹੜਾ ਉਹਨਾਂ ਨੇ ਓਕ ਕ੍ਰੀਕ ਗੁਰਦੁਆਰਾ ਸਾਹਿਬ ਵਿਖੇ ਪਹੁੰਚਣਾ ਆ। 2000 ਮੀਲ ਤੋਂ ਵੱਧ ਦਾ ਡਿਸਟੈਂਸ ਜਿਹੜਾ ਇਹਨਾਂ ਨੇ ਜਿਹੜੇ 1-2 ਵੀਕਸ ਦੇ ਵਿੱਚ ਉਹਨਾਂ ਨੇ ਪੂਰਾ ਕਵਰ ਕਰਨਾ ਹੈਗਾ ਆ। ਸੋ ਜ਼ਰੂਰ ਇਹਨਾਂ ਦੇ ਲਈ ਹੌਸਲਾ ਅਫਜ਼ਾਈ ਦੇ ਲਈ ਪਹੁੰਚੋ। ਜੇ ਰਸਤੇ 'ਚ ਕੋਈ ਰਾਈਡਰਸ ਹੈਗੇ ਆ ਉਹ ਇਹਨਾਂ ਦੇ ਨਾਲ ਜੁਆਇਨ ਕਰਨਾ ਚਾਹੁੰਦੇ ਆ ਤਾਂ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਵੀ ਕਰ ਸਕਦੇ ਹੋ। ਉੱਦਾਂ ਇਹਨਾਂ ਦੀ ਫੇਸਬੁੱਕ ਹੈਗੀ ਆ, ਉੱਤੇ ਜਾ ਕੇ ਸਿੱਖ ਮੋਟਰਸਾਈਕਲ ਕਲੱਬ USA ਕਰਕੇ ਤੁਸੀਂ ਉਹ ਸਰਚ ਕਰ ਸਕਦੇ ਜਾਂ ਇਹਨਾਂ ਦਾ ਫ਼ੋਨ ਨੰਬਰ ਵੀ ਹੈਗਾ ਆ, ਉਸ ਦੇ ਉੱਤੇ ਵੀ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੈਗੇ ਆ। ਸੋ ਜ਼ਰੂਰ ਜਿਹੜਾ ਜੀ ਹੁਮਾ ਕੇ ਇਹਨਾਂ ਦੇ ਹੌਸਲਾ ਅਫਜ਼ਾਈ ਲਈ ਤੁਸੀਂ ਪਹੁੰਚੋ। ਜਾ ਕੇ ਉਹਨਾਂ ਨੇ ਫਿਰ ਉੱਥੇ ਦਸਤਾਰਾਂ ਵੀ ਜਿਹੜੇ ਉੱਥੇ ਲੋਕ ਪਹੁੰਚੇ ਹੋਣਗੇ, ਵੱਖ-ਵੱਖ ਲੋਕ ਜਿਹੜੇ ਹਰਜੋਤ ਸਿੰਘ ਜੀ ਜਿਹੜੇ ਬ੍ਰਾਇਨ ਮਰਫੀ ਉਹਨਾਂ ਦਾ ਨਾਮ ਸੀਗਾ, ਜਿਨ੍ਹਾਂ ਨੇ ਉਸ ਤਬਦੀਲੀ ਨੂੰ ਉੱਥੇ ਰੋਕਿਆ ਸੀਗਾ। ਉਹ ਜਿਹੜੇ ਪੁਲਿਸ ਆਫਿਸਰ ਆ ਉਹਨਾਂ ਨੇ ਵੀ ਉਸ ਸਮਾਗਮ ਦੇ ਵਿੱਚ ਜਿਹੜਾ ਇਹਨਾਂ ਦੀ ਯਾਦ ਦੇ ਵਿੱਚ ਉੱਥੇ ਪੀੜਤਾਂ ਦੀ ਯਾਦ ਦੇ ਵਿੱਚ ਉਹ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ ਗੁਰਦੁਆਰਾ ਸਾਹਿਬ ਓਕ ਕ੍ਰੀਕ ਦੇ ਵਿੱਚ। ਉੱਥੇ ਜਿਹੜਾ ਉਹ ਪਹੁੰਚਣਾ ਆ। ਹੋਰ ਪੋਲੀਟੀਕਲ ਬੰਦੇ ਵੀ ਜਿਹੜੇ ਸ਼ਾਇਦ ਉੱਥੇ ਪਹੁੰਚ ਰਹੇ ਹੈਗੇ। ਬਾਕੀ ਜਿਹੜੇ ਵਿਸਕੌਨਸਨ ਦੇ ਵਿੱਚ ਉੱਥੇ ਉਹ ਰਹਿੰਦੇ ਨੇ ਲੋਕ, ਜ਼ਰੂਰ ਉਹਨਾਂ ਦਿਨਾਂ ਦੇ ਵਿੱਚ ਉਹ ਸਮਾਗਮ ਦੇ ਵਿੱਚ ਵੀ ਤੁਸੀਂ ਹਿੱਸਾ ਜਿਹੜਾ ਉਹ ਜ਼ਰੂਰ ਉੱਥੇ ਲਿਓ ਜੀ। ਤੇ ਹੁਣ ਲੈਂਦੇ ਹਾਂ ਜੀ ਆਪਾਂ ਇਜਾਜ਼ਤ। ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।